ਹੁਣ ਤਾਂ ਭਾਈ ਚੌਰ ਹੀ ਘਰੋਂ ਘਰੀ ਆ। ਤੇਲੀ ਮੋਚੀ ਲੈਣ ਨਜ਼ਾਰੇ ਤੇ ਮੌਜ ਘੁਮਾਰਾਂ ਨਾਈਆਂ। ਖਰਿਆਂ ਨੂੰ ਕੋਈ ਸਾਖ ਨਹੀਂ ਦਿੰਦਾ ਤੇ ਕੰਜਰਾਂ ਨੂੰ ਕੁੜਵਾਈ। ਜਿਹਦਾ ਮੁੰਡਾ ਬਾਹਰ ਉਹ ਚੌਰ ਹੀ। ਅਰਸ਼ਾਂ ਤੇ ਹੋਸੀ ਰੱਬ ਹੋਈ ਜ਼ਮੀਨ ਤੇ ਹੋਸੀ ਬੰਦਾ। ਮਲੈਕਾਂ ਨੇ ਤਰਾਜ ਕੀਆ ਤਦ ਵੜਿਆ ਬੰਦਾ। ਪਿੱਛੋਂ ਫਿਰ ਪਛਤਾਵੇਂਗਾ ਤੇਰੇ ਹੱਥ ਨਾ ਆਇਆ ਬੰਦਾ। ਤਨ ਕੀੜੇ ਚੱਲ ਗਿਆ ਸਾਬਰ ਦੇ ਨਾ ਘਬਰਾਇਆ ਬੰਦਾ। ਸਦਕੇ ਜਾਵਾਂ ਬੀਬੀ ਰਹਿਮਤ ਤੋਂ ਜਦੋਂ ਨਾ ਭੁਲਾਇਆ ਬੰਦਾ। ਪਿੱਛੋਂ ਪੇ ਪਛਤਾਵੇਂਗਾ ਤੇਰੇ ਹੱਥ ਨਾਲ। ਜਿਹੜਾ ਬੰਦੇ ਤੋਂ ਬੰਦਾ ਮੁੱਖ ਮੋੜ ਗਿਆ ਸ਼ੈਤਾਨ ਕਹਾਊਗਾ ਬੰਦਾ। ਪਿੱਛੋਂ ਤੇਰੇ ਹੱਥ ਨਹੀਂ ਹੋਣਾ ਫੇਰ ਪਛਤਾਵੇਂਗਾ ਬੰਦਾ। ਜੇ ਮਰਦ ਜਨਾਨੀ ਜਨਾਮ ਨੇ ਕੀ ਕਰੂਗਾ ਬੰਦਾ ਹੱਕ ਮਹਿਰ। ਜੇ ਦਿੱਤਾ ਵੇਲੇ ਮਰਨ ਦੇ ਕੀ ਕਰੂਗਾ ਸਦਕਾ ਖੈਰ। ਉਹ ਉਧਰ ਜਾਨ ਘੰਡੀ ਚੜੀ ਹੋਣੀ ਤੇ ਉਹਦੇ ਕਹਿਣਾ ਬਾਬਿਆ ਬੱਕਰਾ ਹੀ ਦਿਓ ਹੱਥ ਲਵਾ ਕੇ। ਦਿੱਤਾ ਵੇਲੇ ਮਰਨ ਦੇ ਕੀ ਕਰੂਗਾ ਸਦਕਾ ਖੈਰ। ਜੇ ਉਮਰ ਵਿਆਹ ਦੀ ਵੇਲਿਆਂ ਕੀ ਕਰਨਾ ਪਿਛਲੇ ਪੈਰ। ਉਦੋਂ ਤਾਂ ਕਹਿਣਾ ਬਾਬੇ ਨੇ ਮਸੀਤੇ ਛੱਡਿਓ ਹਾਜੀ ਕਰਾ ਦਿਓ। ਉਦੋਂ ਬਾਬੇ ਦਾ ਜ਼ੋਰ ਲੱਗਿਆ ਹੁਣ। ਖਿਲਕਤ ਹੋਵੇ ਹੱਕ ਤੇ ਫੇਰ ਨਹੀਂ ਆਉਂਦਾ ਕਹਿਰ। ਜਾਣਾ ਪਾਰ ਸਮੁੰਦਰੋਂ ਕੀ ਕਰੂਗੀ ਘੋੜੀ ਟਹਿਰ। ਜੇ ਦਰਿਆ ਪਾਣੀ ਨਾ ਦੇਵੇ ਕੀ ਕਰੂਗਾ ਖੜਾ ਨਹਿਰ। ਉਹ ਬੋਲ ਜੇ ਰੇਲ ਦਸੌਰ ਨੂੰ ਨਾ ਆਵੇ ਤਾਂ ਕੀ ਕਰੂ ਵਿਚਾਰਾ ਸ਼ਹਿਰ। अस्सलाम वालेकुम, सत श्री अकाल, प्रणाम जी। एक पिंड पंजाब दा चैनल की टीम अज पहुंची है जी मंडी ढाबा, जिहदा कि नवां नाम सफदराबाद रखिया। इत्थे ਚੱਕ गुजरपुरा दे विच असीं आए जी। एक बजुर्गों के नाल मुलाकात आ। दसदे जाने जी कि मंडी ढाबा जिला शेखुपुरा दे विच आंदा। ते ये जिहड़े साडे नाल बजुर्ग आ इन्हां दी उम्र तो उस वक्त थोड़ी सीगी। ये जिला जलंधर, तहसील फलोर, थाणा नूरमहल, पिंड लदड़ा च उठ के आया जी। उस तो बाद जी ये 2 दफ़ा इंडिया का भी चक्कर ला के आए। वो भी आप इन्हों को गल्लां बातां पुछणियां कि इन्हों का इंडिया का उदों चक्कर किस तरह रहा कि अपना जो ये इन्ने अरसे बाद जाके इन्होंने अपना पिंड देखा, इन्होंने अपना पिंड किहो जिहा लगा, की वो तब्दीलियां आईयां सी। और इन्हों का जिहड़ा पार्टीशन का सफ़र आ वो इन्होंने अपने बजुर्गों तो जो सुनिया वो किस तरह इन्हों का रहा। जी अस्सलाम वालेकुम जी। वालेकुम सलाम जी। बजुर्गो अपना नाम दसो। शेर बलताज सिंह दादे का की नाम सी? फरोज। अपनी बरादरी गुजर है जी? गुजर जी। गोत केड़ी अपनी? गोत पसवाल। पसवाल, हाँ जी। पिंड लदड़ा के लंबड़दार से असी। अच्छा। हाँ जी। गौस लंबड़दार ताया सी मेरा। अच्छा जी। हाँ जी। चौर ही बंदा सी, नवाब बंदा सी। ठीक है जी। और गौस नूं हले भी कई उत्थे बंदे जिहड़े जींदे होणगे जाणदे होणगे। हाँ जी। साडे पिंड दे चमारां दे घर बहुत सी, 60 घर सी चमारां दे। अच्छा जी। हाँ जी। जंगलां दे बड़े घर सी साडे पिंड। ठीक ठाक पिंड साडा। बड़ा पिंड सी? नहीं पूरा जिहा पिंड साडा बड़ा नहीं सी। उही दरबार साडे पिंड सीगे। अच्छा जी। हाँ जी। किहड़े किहड़े बजुर्गों के दरबार सी? एक बाबा बाबा लप्पे शाह कहते सी उन्होंने। एक सौंकणा का खेड़ा दरिया के उत्ते सीगा साडे। उत्थे बड़ी रौनक हुंदी सौंकणा के खेड़े ते। किसी दी मैंह ना मिलनी, किसी दा दुध चढ़ाउणे उन्होंने। सौंकणा का खेड़ा हले भी हैगा उत्थे दरिया के उत्ते। पेड़ा कराना दे होणे। पेड़ा उत्थे ओदे सुकना सुखनी मैंह मिल पैनी जिहड़ी बजुर्गां दी आराम रुपया साडा। हाँ जी। ते बाबा शाह लप्पे जिहड़ा तईए दा ताप चाहना किसी नूं भी ਉਹ ਚੱਕਣਾ ਚੱਕ ਕੇ ਰੋੜਾ ਗਲ 'ਚ ਪਾ ਕੇ ਬੰਨ੍ਹ ਪਾ ਲੈਣਾ ਤੇ ਤਾਪ ਨਹੀਂ ਤਾਪ ਨਹੀਂ ਮੁੜ ਕੇ ਆਪ ਹੀ ਹਟ ਜਾਣਾ। ਫਿਰ ਉਹਦੇ ਮਨ ਪਕਾਉਣਾ ਮਿੱਠਾ ਪਕਾ ਕੇ ਤੇ ਉਹਦੇ ਦਰਬਾਰ ਤੇ ਵੰਡ ਕੇ ਆਉਣਾ ਬੱਚਿਆਂ ਨੂੰ। ਹਾਂਜੀ। ਉਹ ਤਾਂ ਫਿਰ ਜਿਹੜੀ ਮੰਨਤ ਮੰਗੀ ਹੁੰਦੀ ਸੀ ਉਹ ਪੂਰੀ ਕਰਦੇ ਹੁੰਦੇ? ਉਹ ਪੂਰੀ ਕਰਨੀ। ਮਿੱਠਾ ਮਨ ਪਕਾਉਣਾ ਨਾ ਰੋਟੀ ਤੇ ਪਕਾ ਕੇ ਤੇ ਫਿਰ ਉੱਥੇ ਬੱਚਿਆਂ ਨੂੰ ਵੰਡ ਕੇ ਆਉਣੀ ਤਾਪ ਹਟ ਜਾਣਾ। ਕੋਈ ਆਪਣਾ ਜਿਹੜਾ ਪਿੰਡ ਸੀਗਾ ਉਹ ਆਪਣੇ ਉਹਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਕੌਮਾਂ ਰਹਿੰਦੀਆਂ ਸੀ? ਸਾਡੇ ਪਿੰਡ ਹੋਰ ਗੁੱਜਰ ਤੇ ਸਿਰਫ ਜਾਂ ਚੰਗੜ ਸੀ ਤੇ ਜਾਂ ਚਮਾਰ ਸੀ। ਸਿੱਖ ਕੋਈ ਨਹੀਂ ਸੀ ਸਾਡੇ ਪਿੰਡ? ਸਿੱਖਾਂ ਦਾ ਘਰ ਕੋਈ ਨਹੀਂ ਸੀ। ਹਾਂਜੀ। ਦੁਕਾਨਦਾਰੀਆਂ ਜਿਹੜੀਆਂ ਸੀ ਉਹ ਕੌਣ ਕਰਦੇ ਸੀ? ਦੁਕਾਨਦਾਰੀਆਂ ਸਾਨੂੰ ਸੌਦਾ ਸ਼ਹਿਰੋਂ ਲਿਆਈਦਾ ਸੀ। ਦੁਕਾਨਦਾਰ ਸਾਡੇ ਸੀਗੀ ਇੱਕ ਦੁਕਾਨਦਾਰੀ, ਉਹ ਵੀ ਝੀਰ ਕਰਦਾ ਸੀਗਾ। ਅੱਛਾ ਜੀ। ਹਾਂਜੀ। ਝੀਰ ਸਾਡੇ ਪਿੰਡ ਉਹ ਚੀਚਾ ਬਦਨੀ ਬੈਠੇ ਸਾਡੇ ਪਿੰਡ ਦੇ ਝੀਰ। ਜਿਹੜਾ ਫਕੀਰ ਸਾਡੇ ਆਗੂ ਧਰਦਾ ਸੀਗਾ ਉਹ ਸ਼ਾਹਕੋਟ ਬੈਠੇ ਆ। ਨਾਈ ਸਾਡੇ ਪਿੰਡ ਦੇ ਜੜ੍ਹਾਂ ਵਾਲੇ ਦੇ ਕੋਲੇ ਰੋਡੀ ਰੀਸ਼ਾਂ ਦੀ ਉੱਥੇ ਬੈਠੇ ਆ। ਆਪਣੇ ਜਿਹੜਾ ਪਿੰਡ ਸੀ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀ? ਤੇ ਖੈਰੇ, ਨੂਰਮਹਿਲ ਤੇ ਬਲੀਪੁਰ ਇਹ ਜਿਹੇ ਪਿੰਡ ਸੀ ਲਾਗੇ ਲਾਗੇ। ਇਹ ਦੁਆਬਾ ਏਰੀਆ ਕਹਿੰਦੇ, ਉਦੋਂ ਵੀ ਇਹਨੂੰ ਦੁਆਬਾ ਏਰੀਆ ਹੀ ਕਹਿੰਦੇ ਹੁੰਦੇ ਸੀ? ਨਹੀਂ, ਢਾਹਾ ਤੇ ਬੇਟ ਕਹਿੰਦੇ ਸੀ। ਅੱਛਾ ਜੀ। ਹਾਂ, ਢਾਹਾ ਕਹਿਣਾ ਤੇ ਬੇਟ ਕਹਿਣਾ ਜਾਂ ਮੰਡ ਕਹਿ ਦੇਣਾ। ਤੇ ਆਮ ਬੰਦੇ ਕੋਲੇ ਸਾਡੇ ਕਹਿੰਦਾ ਆਮ ਬੰਦਾ ਜਿਹੜਾ ਨਹੀਂ ਸੀ ਬਾਈ ਕਰਦਾ ਉਹਦੇ ਕੋਲ 50-50 ਮਈਆਂ ਹੁੰਦੀਆਂ ਸੀ। ਅੱਛਾ। ਹਾਂਜੀ। ਆਪੇ ਚੂਣੀਆਂ ਆਪੇ ਜਾਣਾ ਤੇ ਜਦੋਂ ਇੱਕ ਬੰਦੇ ਨੇ ਜਾਣੀ ਚਾਰ ਕੇ ਲੈ ਆਉਣੀਆਂ। ਕੋਈ ਪੱਠਾ ਨਾਲ ਸਿਆਲ ਨੂੰ ਵੀ ਚੁਗਣ ਜਾਣੀਆਂ ਸੀ।
ਅੱਛਾ ਹਾਂਜੀ। ਚਰਾਈ ਕਿਹੜੀ ਸ਼ਾਦੀ ਹੁੰਦੀ ਸੀ ਉੱਥੇ? ਉੱਥੇ ਉਹਨੂੰ ਗੰਨੀ ਕਹਿੰਦੇ ਸੀ, ਜਿੱਦਾਂ ਕਾਹੀ ਨਹੀਂ ਹੁੰਦੀ ਗੰਨੀ, ਸਿਆਲ ਨੂੰ ਗੰਨੀ ਆਉਣੀ, ਤਾਂ ਸਿਆਲ ਗਰਮੀਆਂ ਤਾਂ ਮਈਆਂ ਵੰਡ ਛੱਡਦੀਆਂ ਨੇ, ਇੰਨਾ ਘਾਹ ਹੁੰਦਾ ਸੀ ਉੱਥੇ ਮੰਡ 'ਚ, ਬੇਬਾਕ ਘਾਹ ਹੁੰਦਾ ਸੀ। ਅੱਛਾ, ਹਾਂਜੀ ਇਲਾਕੇ ਬੜੇ ਜ਼ਰਖੇਜ਼ ਸੀਗੇ ਉਹ। ਹਾਂਜੀ, ਖੂਹਾਂ ਦੀ ਵਾਈ ਸੀ, ਬਾਕੀ ਜਿਹੜਾ ਨਹੀਂ ਸੀ, ਤੇ ਬਾਕੀ ਉੱਦਾਂ ਸੀਗੀ, ਠੀਕ ਸੀ ਬਾਈ। ਅੱਛਾ ਬਜ਼ੁਰਗੋ, ਇਹ ਜਿਹੜਾ ਆਪਣਾ ਜਲੰਧਰ ਔਰ ਜਿਹੜਾ ਹੁਸ਼ਿਆਰਪੁਰ ਹੈ, ਇਹ ਦੁਆਬੇ 'ਚ ਗਿਣਿਆ ਜਾਂਦਾ। ਬਾਕੀ 3 ਵੰਡਾਂ ਪਾਈਆਂ ਉਹਨਾਂ ਨੇ, ਮਾਲਵਾ, ਮਾਝਾ, ਦੁਆਬਾ। ਇਹਨਾਂ ਦੇ ਸਿਆਣਿਆਂ ਕੋ ਸੁਣਦੇ ਆਏ ਆ, ਕੀ ਇਹਨਾਂ ਦਾ ਫਰਕ ਆ ਜਿਹੜੀਆਂ ਵੰਡ ਪਾਈ ਆ ਸਿਆਣਿਆਂ ਨੇ? ਜਿਹੜਾ ਨੇ ਪੰਜਾਬ ਸੀਗਾ ਜਲੰਧਰ, ਇਹਦੇ ਵਿੱਚ ਜਿੰਨਾ ਵੀ ਗਵਾਉਣ ਵਾਲਾ ਕਿਤੇ ਵੀ ਬੈਠਾ, ਉਹਦਾ ਜਲੰਧਰ ਨਾਲ ਲਿੰਕ ਆ ਗਾਉਣ ਵਾਲੇ ਦਾ। ਗਾਉਣ ਵਾਲੇ ਦਾ ਗਵਈਆ, ਕੋ ਕਵਾਲੀਆ, ਕੋ ਨਕਲੀਆ, ਕੋ ਰਾਗੀਆ, ਜਿੰਨਾ ਜਲੰਧਰ ਦੇ ਜ਼ਿਲ੍ਹੇ ਦਾ ਹੋਊਗਾ। ਅੱਛਾ, ਹਾਂਜੀ। ਤੇ ਜਿਹੜਾ ਸੀਗਾ ਹੁਸ਼ਿਆਰਪੁਰ, ਇਹ ਤਲੀਮ ਦੇ ਵਿੱਚ ਅੱਗੇ ਸੀਗਾ। ਤਲੀਮ ਚ ਅੱਗੇ ਸੀ। ਤਲੀਮ ਚ ਅੱਗੇ, ਉਹ ਅੱਜ ਵੀ ਅੱਗੇ ਹੀ ਅੱਗੇ ਅੱਜ ਵੀ ਅੱਗੇ ਹੀ ਆ। ਹਾਂਜੀ। ਹੁਣ ਉਹ ਕਹਿੰਦੇ ਵੀ ਹੁਸ਼ਿਆਰਪੁਰ ਗਏ ਯਾਰ, ਹੁਣ ਜਿਹਨੇ ਪਾਕਿਸਤਾਨ ਨਾਂ ਰੱਖਿਆ, ਬਾਬਾ ਰਹਿਮਤ ਅਲੀ ਮੋਹਰਾਂ ਪਿੰਡ ਸੀ ਉਹਦਾ। ਉਹ ਵੀ ਮੋਹਰਾਂ ਦਾ। ਹਾਂਜੀ। ਬਿਲਕੁਲ ਜੀ, ਹੋ ਸਕਦਾ ਸਾਡੇ ਸੁਣਨ ਵਾਲਿਆਂ ਨੂੰ ਇਸ ਗੱਲ ਦਾ ਨਾਮ ਬਹੁਤਿਆਂ ਨੂੰ ਪਤਾ ਹੋਵੇ ਕਿ ਜਿਹੜਾ ਪਾਕਿਸਤਾਨ ਦਾ ਨਾਂ ਰੱਖਿਆ, ਖਾਲਕੇ ਲਫ਼ਜ਼ੇ ਬਾਨੀਏ ਪਾਕਿਸਤਾਨ, ਜਿਹੜਾ ਉਹ ਜਨਾਬ ਚੌਧਰੀ ਰਹਿਮਤ ਅਲੀ ਗੁੱਜਰ ਬਰਾਦਰੀ ਨਾਲ ਤਲਕ ਸੀ। ਉਹ ਪਿੰਡ ਬਲਾਚੌਰ ਦੇ ਲਾਗੇ ਪਿੰਡ ਮੋਹਰਾਂ, ਉੱਥੇ ਦੇ ਰਹਿਣ ਵਾਲੇ ਸੀਗੇ ਜੀ। ਹੁਸ਼ਿਆਰਪੁਰ ਸੀ ਉਹਨਾਂ ਦਾ। ਹਾਂਜੀ ਹਾਂਜੀ। ਤੇ ਐਡਾ ਰੌਣਕ ਰੱਪਾ ਵੀ ਨਾ, ਹਲੇ ਤੱਕ ਸਾਡੇ ਬਜ਼ੁਰਗ ਜਿਹੜੇ ਨੇ ਮਰ ਗਏ ਆ, ਉਹ ਇਹੀ ਗੱਲ ਕਹਿੰਦੇ ਨੇ, ਯਾਰ ਇੰਡੀਆ ਇੰਡੀਆ। ਹੋ ਸਕਦਾ ਇੱਥੇ ਵਾਲੇ ਵੀ ਉੱਥੇ ਗਏ ਹੁਣ, ਉਹ ਵੀ ਇਦਾਂ ਹੀ ਕਹਿੰਦੇ, ਉਹ ਵੀ ਇੱਦਾਂ ਹੀ ਕਹਿੰਦੇ ਹੋਣਗੇ। ਅਸਲ 'ਚ ਜਿੱਥੇ ਇਨਸਾਨ ਜੰਮਿਆ ਪਲਿਆ ਹੁੰਦਾ ਨਾ ਜੀ, ਉਹ ਜਗ੍ਹਾ ਨਹੀਂ ਭੁੱਲਦੀ ਹੈਗੀ। ਹਲੇ ਤੱਕ ਨਾ ਉਹ ਇਹੀ, ਜਾਂ ਸਾਡਾ ਖੂਹ ਫਲਾਨਾ ਸੀ, ਉਹ ਫਲਾਨਾ ਸਰਦਾਰ ਸਾਡੇ ਆਉਂਦਾ ਹੁੰਦਾ ਸੀਗਾ, ਉਹਨਾਂ ਸਾਡੀ ਦੁਆ ਸਲਾਮ ਬੜੀ ਸੀ। ਅੱਛਾ, ਅਸੀਂ ਆਹ ਕਰਨਾ, ਅਸੀਂ ਆਹ ਕਰਨਾ, ਆਹ ਕੰਮ ਸੀਗੇ ਬੁੜਿਆਂ ਨੂੰ। ਜੇ ਗੱਲ ਛੇੜ ਲੈਣੀ, ਸਾਰੀ ਰਾਤ ਨਿਗਾ ਦੇਣੀ। ਉਹ ਫਲਾਣੇ ਸਿੰਘ ਕੋਲ ਗਏ, ਸਰਦਾਰ ਕੋਲੇ, ਜੱਟ ਕੋਲੇ, ਉਹ ਆਪਣਾ ਦੋਸਤ ਸੀ, ਉਹ ਆਇਆ ਸੀਗਾ, ਫਿਰ ਇੱਦਾਂ ਹੋਈ ਇੱਦਾਂ ਹੋਈ। ਉਹ ਜਿਹੜੇ ਚੰਗੇ ਬੀਤੇ ਹੋਏ ਟਾਈਮ ਆ, ਉਹਨਾਂ ਨੂੰ ਯਾਦ ਕਰੀ ਜਾਣਾ। ਹਾਂਜੀ, ਹਲੇ ਵੀ। ਤੇ ਮੈਂ ਗਿਆ ਥੋੜ੍ਹਾ ਚਿਰ ਹੋ ਗਿਆ, ਬਾਬਾ ਚਿਰ ਹੋ ਗਿਆ ਉਦੋਂ। ਹੁਣ ਤਾਂ ਅਸੀਂ ਬਾਘੇ ਬਾਰਡਰ ਦਾ ਠੇਕਾ ਲਿਆ ਸੀ ਨਾ, ਮਜ਼ਦੂਰੀ ਵਾਸਤੇ ਹੀ। ਤੇ ਫਿਰ ਅਫਸਰਾਂ ਨੇ ਕਿਹਾ ਲਿਫਟ ਤੁਹਾਨੂੰ ਨਹੀਂ ਦੇਣਾ। ਅਸੀਂ ਕਿਹਾ ਨਹੀਂ। ਉਦੋਂ ਸਾਨੂੰ ਜਾਂ ਸ਼ਨਾਖਤੀ ਕਾਰਡ ਹੋਵੇ ਜਾਂ ਜਨਮ ਪੱਤਰੀ ਹੋਵੇ, ਬਾਘੇ ਬਾਰਡਰ ਠੇਕੇ 'ਤੇ ਉਹ ਜਾ ਕੇ ਮੁਤੱਲਕਾ ਥਾਣੇ ਤਲਾਹ ਦੇਣੀ ਉੱਥੇ। ਉਹ ਫਿਰ ਸਾਡੇ ਤਲਾਹ ਇਹ ਥਾਣੇ ਜਿਹੜੇ ਥਾਣੇ ਦਾ ਬੰਦਾ, ਉਹ ਥਾਣੇ ਤਲਾਹ ਆ ਜਾਂਦੀ ਸੀ ਵੀ ਯਾਰ ਕੈਸਾ ਬੰਦਾ। ਉਹਨਾਂ ਕਹਿੰਦਾ ਠੀਕ ਆ, ਤੇ ਉਹਦਾ ਰਿਕਾਰਡ ਜਿੱਦਾਂ, ਹਾਂ, ਤੇ ਉਹ ਕੰਮ ਕਰੀ ਜਾਂਦੇ ਸੀ। ਹਾਂ। ਤੇ ਜਦੋਂ ਅਸੀਂ ਇੰਡੀਆ 'ਚ ਗਏ, ਉਦੋਂ ਮੈਂ ਜੋਰ 'ਚ ਮੁੰਡਾ ਸੀਗਾ, 8 ਦਿਨ ਰਹੇ ਸੀ। ਅੱਛਾ। ਸਾਨੂੰ ਲਿਆ ਸੀ ਅਨਬਰ ਬਲੋਚ ਬਹਿੜਵਾਲ ਦਾ, ਪੱਤੋਂ ਦੇ ਕੋਲੇ ਪਿੰਡ ਆ ਉਹ, ਕੁਸ਼ਤੀਆਂ ਬਸਰੇ ਤਹਿਸੀਲ ਜੀਰਾ, ਭਾਗਠੜਾ ਪਿੰਡ। ਉੱਥੇ ਲਿਆ ਸੀ ਕੁਸ਼ਤੀਆਂ ਵਾਸਤੇ। ਕੁਸ਼ਤੀਆਂ ਹੁੰਦੀਆਂ ਸੀ ਵਸਤਖਾਨੇ ਕੋਲੇ, ਹੋਰ ਭਲਵਾਨ ਜਿਹੜੇ ਸੀ ਅਸੀਂ ਦੇਖਣ ਵਾਲੇ ਸੀਗੇ। ਤੇ ਉਹ ਸਾਨੂੰ ਗਿਆ ਲੈ ਕੇ ਵੀ ਚਲੋ ਦੇਖਣੀਆਂ, ਦੇਖੀਆਂ। ਤੇ ਬਾਹਰ 8 ਦਿਨ ਬੜਾ ਸ਼ੁਕਰ ਰਿਹਾ। ਮੈਂ ਫਿਰ ਇੱਕ ਵਾਰੀ ਮੈਂ ਕਿਹਾ ਯਾਰ ਪਿੰਡ ਦੇ ਕੀ ਇਲਾਕੇ ਦੇ, ਮੈਂ ਕਿਹਾ ਯਾਰ ਮੈਂ ਬਿਮਾਰ ਹੋ ਗਿਆ, ਦਵਾ ਲੈਣੀ ਆ। ਉਹਨਾਂ 3-4 ਬੰਦੇ ਨਾਲ ਮੁਲਾਜ਼ਮ ਗਏ, ਜਿੱਥੋਂ ਦਵਾ ਲੈਣੀ ਸੀ ਉੱਥੋਂ ਲੈ ਕੇ ਮੈਨੂੰ ਗਾਂਹ ਨਹੀਂ ਹੋਰ ਕਿਤੇ ਜਾਣ ਦਿੱਤਾ ਉਹਨਾਂ ਨੇ। ਹਾਂ, ਉੱਥੇ ਆਪਣਾ ਪਿੰਡ ਨਹੀਂ ਦੇਖਿਆ ਜਾ ਕੇ? ਨਹੀਂ, ਪਿੰਡ ਮੇਰਾ ਚਾਚਾ ਦੇਖ ਕੇ ਆ, ਮੈਂ ਨਹੀਂ ਫਿਰ ਗਿਆ। ਅੱਛਾ। ਹਾਂ, ਚਾਚਾ ਮੇਰਾ ਜਾ ਕੇ ਆ ਤੋੜ। ਚਾਚੇ ਨੇ ਕੀ ਦੱਸਿਆ ਪਿੰਡ ਦੇ ਬਾਰੇ? ਚਾਚੇ ਨੇ ਕਿਹਾ ਵੀ ਪਿੰਡ ਜਿਹੜਾ ਨਾ ਆਪਣਾ, ਜਿੱਥੇ ਆਪਣੇ ਹਵੇਲੀਆਂ ਸੀਗੀਆਂ, ਉੱਥੇ ਹੁਣ ਲਾਰੀ ਅੱਡਾ ਬਣਿਆ ਆ, ਤੇ ਬੜਾ ਕੰਮ ਠੀਕ ਠਾਕ। ਮਸੀਤ ਹਲੇ ਉੱਦਾਂ ਹੀ ਉਹਨੇ ਕਿਹਾ। ਭੋਡਿਆਂ ਦੇ ਵਿੱਚ ਦਰਬਾਰ ਆ ਬਾਬੇ ਬਹਾਦਰ ਅਲੀ ਸ਼ਾਹ ਦਾ, ਐਸਮੈਲ ਚਿਸ਼ਤੀਆਂ ਖਾਨਦਾਨ ਰੜੀ। ਐਸਮੈਲ ਦਾ ਉਹਨਾਂ ਦਾ ਵੱਡਾ ਸੀ ਬਾਬਾ ਐਸਮੈਲ। ਐਸਮੈਲ ਦਾ ਸ਼ੇਰ ਮੁਹੰਮਦ ਸੀ, ਸ਼ੇਰ ਮੁਹੰਮਦ ਦਾ ਬਹਾਦਰ ਅਲੀ, ਬਾਬਾ ਬਹਾਦਰ ਅਲੀ ਦਾ ਗਾਂ ਸਰਦਾਰ ਅਲੀ ਸੀ। ਉਹ ਮੁਲਤਾਨ ਬੈਠੇ ਆ। ਉਹ ਭੋਡਿਆਂ ਦੇ ਦਰਬਾਰ ਸੀਗਾ, ਬਾਬੇ ਫਤਿਹ ਸ਼ਾਹ ਨੇ ਬਣਾਇਆ ਸੀ, ਝੰਗ 'ਚ ਬੈਠੇ ਆ। ਸਾਡੇ ਪਿੰਡੋਂ ਜਿਹਦਾ ਸੀ ਦਰਬਾਰ। ਹੁਣ ਫਿਰ ਮੈਨੂੰ ਬੰਦਾ ਫਿਰ ਟੱਕਰਿਆ, ਕਹਿੰਦਾ ਮੈਂ ਯਾਰ ਉਹ ਭੋਡਿਆਂ ਦਾ ਆ। ਤੇ ਮੈਂ ਕਿਹਾ ਯਾਰ ਜਦੋਂ ਗਏ ਆ ਬਾਰਡਰ 'ਤੇ ਕਰਤਾਰਪੁਰ ਵਾਲੇ ਦੇ, ਹਾਂਜੀ, ਉੱਥੇ ਟੱਕਰੇ ਸਾਨੂੰ ਬੰਦੇ। ਤੇ ਸਾਡਾ ਤਾਂ 200 ਰੁਪਇਆ ਲੱਗਦਾ, ਉਹਨਾਂ ਦਾ 5000 ਰੁਪਇਆ ਲੱਗਦਾ ਇੰਡੀਆ। ਹਾਂਜੀ, ਉਹਨਾਂ ਦਾ 5000 ਰੁਪਏ ਇੰਡੀਆ ਵਾਲਿਆਂ ਦਾ, ਸਾਡਾ 200 ਰੁਪਇਆ ਲੱਗਦਾ। ਤੇ ਅੰਦਾਜ਼ੇ ਨਾਲ 5000 ਬੰਦਾ ਰੋਜ਼ ਇੰਡੀਆ 'ਚ ਆਉਂਦਾ। ਤੈਨੂੰ ਦਿੱਲੀ ਤੋਂ ਲਾ ਕੇ ਇੱਥੇ ਤੱਕ ਬੰਦਾ ਮਿਲੂ, ਹਰੇਕ ਪਿੰਡ ਦਾ ਕੋਈ ਨਾ ਕੋਈ ਟੱਕਰ ਹੀ ਜਾਂਦਾ। ਨਹੀਂ, ਉਹਨਾਂ ਦਾ 5000 ਨਹੀਂ ਲੱਗਦਾ, $20 ਦੇ ਉਹਨਾਂ ਦੇ ਥੋੜੇ ਲੱਗਦੇ ਆ, ਇੰਨਾ ਨਹੀਂ ਲੱਗਦੇ। ਉਹ ਦੱਸਦਾ ਹੀ 5000 ਲੱਗਦਾ ਤੈਨੂੰ 5000 ਦੱਸਿਆ ਉਹਨੂੰ ਜਿਹੜਾ ਟੱਕਰਿਆ ਸੀ। ਉਹਨੂੰ ਫਿਰ ਮੈਂ 500 ਰੁਪਇਆ ਦਿੱਤਾ। ਮੈਂ ਕਿਹਾ ਲੈ ਬਾਬੇ ਦੇ ਗੱਲੇ 'ਚ ਪਾਈ ਯਾਰ। ਕਹਿੰਦਾ ਬਹੁਤ ਸਖਤ ਡਿਊਟੀ ਲਾਈ ਤੂੰ ਮੇਰੀ। ਬਾਬਾ ਮੈਂ ਜਾ ਕੇ ਪਾਊਂਗਾ। ਹਾਂਜੀ, ਪਾਕਿਸਤਾਨੀ ਕਰੰਸੀ ਦਿੱਤੀ ਸੀ? ਹਾਂਜੀ, 500 ਆਪਣਾ 500 ਤੋਂ ਜਾ ਕੇ ਉੱਥੇ ਥੋੜੇ ਹੋ ਗਏ ਹੋਣਗੇ 500 ਦੇ। 250 ਰਹਿ ਗਿਆ ਹੋਣਾ, ਪਤਾ ਨਹੀਂ 200-300 ਰਹਿ ਗਿਆ, 250। ਮੈਂ ਕਿਹਾ ਬਾਬੇ ਯਾਰ ਗੱਲ, ਕਹਿੰਦਾ ਬਹੁਤ ਸਖਤ ਡਿਊਟੀ ਲਈ ਤੇ ਬੜਾ ਪਿਆਰ ਕੀਤਾ। ਉਹਨੂੰ ਕਹਿੰਦਾ ਸਾਡੇ ਗੁਆਂਢੀਆਂ ਤੁਸੀਂ। ਜਦੋਂ ਦੂਸਰੀ ਵਾਰੀ ਤੁਸੀਂ ਗਏ ਸੀ ਉਦੋਂ ਕਦੋਂ ਗਏ ਸੀਗੇ? ਉਦੋਂ 5-4 ਸਾਲ ਹੋ ਗਏ ਆ। ਅੱਛਾ। ਬਾਘੇ ਬਾਰਡਰ ਤੋਂ ਗਾਂ ਸਾਨੂੰ ਉਹ ਜਿੱਦਾਂ ਆਪਣੇ ਇੱਥੇ ਪਿੰਡ ਆ ਨਾ, ਜਿਹੜੇ ਪਿੰਡ ਦਾ ਇੱਧਰ ਨਾਂ ਆ, ਇਹ ਪਿੰਡ ਇੰਡੀਆ 'ਚ ਵੀ ਨਾਂ ਆ।
ਹੁਣ ਇੱਕ ਮੈਨੂੰ ਸਿੱਖ ਟੱਕਰਿਆ ਸਰਦਾਰ, ਕਹਿੰਦਾ ਅਸੀਂ ਪੀਰ ਮਹੱਲੋਂ ਭੰਮੀਪੁਰ 'ਚ ਉੱਠ ਕੇ ਆਏ ਆ। ਮੈਂ ਕਿਹਾ ਹੁਣ ਕਿੱਥੇ ਬੈਠ? ਕਹਿੰਦਾ ਅਸੀਂ ਪਿਛਲੇ ਭੰਮੀਪੁਰ 'ਚ। ਕਹਿੰਦਾ ਅਸੀਂ ਇੱਥੋਂ ਉੱਠ ਕੇ ਗਏ ਸੀ, ਪਿਛਲੇ ਆਬਾਦਗਰੀ ਜਮਨ ਮਰਬੇ ਮਿਲੇ ਆ। ਅਸਲ 'ਚ ਨਾ ਜਦੋਂ ਆਬਾਦਕਾਰੀਆਂ ਹੋਈਆਂ ਸੀ ਉਦੋਂ ਜਿਹੜੇ ਉਹਨਾਂ ਲੋਕਾਂ ਨੇ ਇੱਧਰ ਆ ਕੇ ਆਬਾਦਕਾਰੀਆਂ ਕੀਤੀਆਂ, ਉਹਨਾਂ ਨੇ ਉਸੇ ਪਿੰਡਾਂ ਦੇ ਨਾਂ ਰੱਖ ਲਏ। ਜਦੋਂ ਫਿਰ ਪਾਰਟੀਸ਼ਨ ਹੋਈ ਫਿਰ ਉਹ ਵਾਪਸ ਉਹਨਾਂ ਪਿੰਡਾਂ 'ਚ ਹੀ ਚਲੇ ਆਪਣੇ ਕਹਿੰਦਾ ਪਿੰਡ 'ਚ ਵਾਪਸ ਫੇਰ ਅਸੀਂ ਭੰਮੀਪੁਰੇ ਹੀ ਚੱਲ ਗਏ। ਭੰਮੀਪੁਰੇ ਚਲੇ ਗਏ। ਹਾਂ ਉਹ ਟੱਕਰਿਆ ਮੈਨੂੰ, ਕਹਿੰਦਾ ਅਸੀਂ ਫੇਰ ਭੰਮੀਪੁਰੇ। ਕਹਿੰਦਾ ਮੈਂ ਕਿਹਾ ਭੰਮੀਪੁਰਾ ਮੈਂ ਬੜਾ ਜਾਂਦਾ ਰਹਿਣਾ। ਮੈਂ ਕਿਹਾ ਬਾਬੇ ਹੈਦਰ ਸ਼ਾਹ ਦਰਬਾਰ ਕਹਿੰਦਾ ਹੈਗਾ। ਤੇ ਮੈਂ ਕਿਹਾ ਤੁਹਾਡਾ ਗੇਟ? ਕਹਿੰਦਾ ਸਾਡਾ ਲੱਕੜ ਦਾ ਗੇਟ। ਮੈਂ ਕਿਹਾ ਲੱਕੜ ਦੇ 4-5 ਗੇਟ ਸੀ ਉਸ ਪਿੰਡ 'ਚ, ਤੇ ਹੁਣ ਪਤਾ ਨਹੀਂ ਮੈਂ ਕਿਹੜਾ ਤੁਹਾਡਾ ਗੇਟ ਹੋਵੇ। ਆਹੋ ਕਹਿੰਦਾ ਠੀਕ। ਮੈਂ ਕਿਹਾ ਤੁਹਾਡੇ ਪਿੰਡ ਦੇ ਵਿੱਚ ਤਲਾਸ਼? ਕਹਿੰਦਾ ਸੀਗਾ। ਇਹ ਦੂਸਰੀ ਵਾਰੀ ਜਦੋਂ ਗਏ ਸੀ ਤੁਸੀਂ ਅੱਗੇ ਆਪਣੇ ਪਿੰਡ ਤੱਕ ਗਏ ਸੀਗੇ? ਨਹੀਂ ਉਰੇ ਰਹੇ ਆ। ਆ ਮਤਲਬ ਮਜ਼ਦੂਰੀ ਤਾਂ ਕਰੀ। ਅੱਛਾ ਇੱਥੇ ਬਾਰਡਰ ਤੇ ਜਾਨੀ ਕੋਈ ਫੈਕਟਰੀ ਕਾ ਲੈ ਵੀ ਜਾਂਦੇ ਸੀ ਅਫਸਰ, ਉਹ ਫੈਕਟਰੀ 'ਚੋਂ ਮਾਲ ਲੈ ਆਓ। ਉਦੋਂ ਤਾਂ ਤੁਸੀਂ ਆਪਣੇ ਕਹ ਲਓ ਵੀ ਜਿਹੜਾ ਠੇਕਾ ਲਿਆ ਉਹਦੇ ਮੁਤਾਬਕ ਹੀ ਚੱਲੇ ਆ, ਗਾਂ ਨਹੀਂ ਗਏ? ਨਿਗਾਹ ਨਹੀਂ ਗਏ। ਹਾਂਜੀ। ਕਿੱਦਾਂ ਆਪਾਂ ਜਦੋਂ ਉੱਥੇ ਰਹਿੰਦੇ ਹੁੰਦੇ ਸੀ, ਬਜ਼ੁਰਗ ਵੀ ਨਾਲ ਦੱਸਦੇ ਹੋਣੇ ਆ, ਕਿੱਦਾਂ ਦਾ ਸੀ ਵਸੇਬ? ਵਸੇਬ ਅੱਛਾ ਸੀਗਾ, ਬਹੁਤ ਚੰਗਾ ਸੀਗਾ ਵਸੇਬ। ਉਹ ਝੂਰ ਦੇ ਬੰਦੇ ਵਸੇਬ ਨੂੰ ਮਰ ਗਏ। ਸਾਡੀਆਂ ਮਾਈਆਂ ਵੀ ਜਿਹੜੇ ਉੱਥੇ ਰਹਿੰਦੇ ਆਏ ਨਾ, ਜਿਨ੍ਹਾਂ ਨੇ ਇੱਥੇ ਉਹ ਸੰਭਲੀ ਉਹ ਨਹੀਂ, ਜਿਨ੍ਹਾਂ ਨੂੰ ਉੱਥੇ ਉਹ ਸੰਭਲੀ ਸੀ ਨਾ, ਉਹ ਹੱਲੇ ਤੱਕ ਉਸੇ ਗੱਲ ਨੂੰ ਝੂਰਦੇ ਮਰ ਗਏ। ਜਦੋਂ ਗੱਲ ਛੇੜਦੇ ਉਹੀ ਛੇੜਦੇ, ਸਾਡਾ ਦੇਸ਼ ਦੀ ਗੱਲ ਯਾਰ ਫਲਾਨੀ। ਹੱਲੇ ਤੱਕ ਉਹ ਇਸ ਗੱਲ ਤੇ ਬੋਲਦੇ। ਦੇਸ਼ ਦਾ ਪਾਣੀ ਸਾਡੇ ਇੱਥੇ ਦੇ ਘੇ ਨਾਲੋਂ ਚੰਗਾ ਸੀ ਹੈ ਕਿਤੇ। ਸਾਡੇ ਪਿੰਡ ਦੇ ਵਿੱਚ 8 ਦਿਨੀ ਕੁਸ਼ਤੀ ਹੁੰਦੀ ਸੀ, ਜਦੋਂ ਬੈਠੇ ਰਲ ਕੇ ਲਾਮ ਦੇ ਬਹੁਤ ਪਿੰਡਾਂ ਘੁਲਦੇ ਹੁੰਦੇ ਸੀ, ਤੇ ਬਹੁਤ ਕੁਸ਼ਤੀ ਹੁੰਦੀ ਸੀ, ਜਵਾਨ ਸੇ ਘੁਲਦੇ ਸੀ। ਸਹੀ ਗੱਲ। ਉਦੋਂ ਪਹਿਲਵਾਨ ਪੂਰਾ ਪਿੰਡ ਪਾਲਦਾ ਹੁੰਦਾ ਸੀ ਜੀ। ਹਾਂ ਲੈ ਸਾਨ ਫਿਰਨੇ ਖੋਲੇ, ਗੋਕੇ ਵੀ ਤੇ ਮਹਿਰੂ ਵੀ। ਹਾਂਜੀ। ਅੱਛਾ ਫਿਰ ਉੱਥੇ ਨਾਲ ਦੀ ਮੈਂ ਹੱਲੇ ਤੱਕ ਵੀ ਜਿਹੜੀ ਨਾ, ਉਹ ਐਸਾ ਮਈਆਂ ਦਾ ਅਸਰ ਸੀ, ਬਹੁਤ ਅੱਛਾ ਅਸਰ ਸੀਗਾ। ਜਿਹੜੀਆਂ ਤੁਸੀਂ ਚਾਰੂ ਮੱਝਾਂ ਦੱਸਦੇ ਆ ਨਾ ਜੀ ਚਾਚਾ ਜੀ, ਉਹਦੇ ਵਿੱਚ ਇਹ ਹੁੰਦਾ ਚਾਰੂ ਮੱਝ ਨੇ ਜਿਹੜਾ ਨਾ ਫਿਰਨ ਤੋਂ ਨਾਲੇ ਰੰਗ ਬਰੰਗੀ ਬੂਟੀ, ਰੰਗ ਬਰੰਗਾ ਘਾਹ ਖਾਣਾ, ਉਹਦਾ ਜਿਹੜਾ ਉਹਦੇ ਦੁੱਧ ਦੀ ਤਸੀਰ ਅਸਰ ਉਹ ਵੱਖਰੀ ਹੁੰਦੀ ਆ। ਅੱਜ ਉੱਥੇ ਹੁਸ਼ਿਆਰਪੁਰ ਜੇਜੋਂ ਦੇ ਪੇੜੇ ਮਸ਼ਹੂਰ ਆ। ਉਹ ਪੇੜੇ ਇਸੇ ਕਰਕੇ ਮਸ਼ਹੂਰ ਆ ਕਿ ਜਿਹੜੀਆਂ ਗਾਵਾਂ ਦਾ ਦੁੱਧ ਇਸਤੇਮਾਲ ਕਰਦੇ ਨਾ ਜੀ, ਉਹ ਪੇੜਿਆਂ ਦੇ ਵਿੱਚ ਉਹ ਰੰਗ ਬਰੰਗੀ ਬੂਟੀ ਖਾਂਦੀਆਂ, ਪਹਾੜੀ ਇਲਾਕੇ ਦੇ ਵਿੱਚ ਫਿਰਦੀਆਂ ਤੁਰਦੀਆਂ ਖਾਂਦੀਆਂ। ਉਹ ਦੁੱਧ ਦਾ ਜਿਹੜਾ ਉਹ ਤਸੀਰ ਆ, ਉਹ ਆਮ ਇਲਾਕਿਆਂ ਦੇ ਵਿੱਚ, ਉਹ ਆਮ ਪਸ਼ੂਆਂ ਦੇ ਜਿਹੜੀ ਦੁੱਧ ਦੀ ਤਸੀਰ ਨਹੀਂ ਹੁੰਦੀ, ਉੱਦਾਂ ਦੀ ਨਹੀਂ ਹੁੰਦੀ। ਤੇ ਨਾਲੇ ਸਾਡੇ 2.5 ਸਾਲਾਂ ਦੇ ਮੱਝ ਸੂ ਪੈਂਦੀ ਸੀ, ਝੋਟੀ ਰਲ ਜਾਣੀ। ਹਾਂ ਛੇਤੀ ਜਵਾਨ ਨਹੀਂ। ਫਿਰ ਉਹ ਘਾਹ ਇੰਨੀ ਲੱਸੀ ਸੰਘਣੀ ਹੁੰਦੀ ਸੀ, ਐ ਘਾਹ 'ਚ ਰੋੜਦੀ ਤੇ ਘਾਹ ਛੱਡ ਜਾਣਾ। ਤੇ ਹੁਣ ਅਸੀਂ ਪੀਣ ਲੱਭਦੀ। ਅੱਛਾ ਤੇ ਨਹਾਉਣਾ ਲੱਸੀ ਨਾਲ ਨਹਾਉਣਾ, ਵਰਗੇ ਬਾਲ ਹੋ ਜਾਣੇ। ਲੱਸੀ ਨਾਲ ਨਹਾਉਣਾ, ਜਾਂ ਦਰਿਆ ਤੇ ਚੱਲ ਜਾਣਾ ਜਾਂ ਖੂਹ ਤੇ ਚੱਲ ਜਾਣਾ, ਨਲਕੇ ਨੂਲਕੇ ਕੋਈ ਕੰਮ ਨਹੀਂ। ਜੇ ਪ੍ਰਾਹੁਣਾ ਆਉਣਾ ਉਹਨੂੰ ਮਾਛੀ ਨਾਲ ਨਹਾਉਣਾ, ਮਾਸ਼ਕੀ ਨਾਲ। ਹਾਂਜੀ ਮਾਸ਼ਕੀ ਨਹਾਉਣਾ, ਮਾਸ਼ਕੀ ਨੂੰ ਬਾਜ ਮਾਰਨੀ ਤੇ ਉਹਨੂੰ ਨਹਾਉਣਾ ਆ ਕੇ। ਹਾਂਜੀ ਫਿਰ ਕੋਈ ਬੰਦਾ ਕਹਿੰਦਾ ਵੀ ਇੰਨਾ ਘੇ 2 ਸੇਰ ਘੇ ਵੀ ਪੀ ਕੇ ਬੰਦੇ ਮਰੇ ਨਹੀਂ। ਸਿਆਣੇ ਜਿਹੜੇ ਸਾਡੇ ਕੰਮ ਕਰਦੇ ਸੀ ਬਹੁਤ। ਉਹ ਜੋ ਕੰਮ ਕਰ ਲੈਣਾ, ਉਹ ਘੇ ਜਿਸਮ ਦਾ ਹਿੱਸਾ ਬਣ ਜਾਣਾ, ਬਾਡੀ ਦਾ ਹਿੱਸਾ ਬਣ ਜਾਣਾ। ਹੁਣ ਜਿਹੜਾ ਉਹ ਤਾਂ ਉੱਦਾਂ ਹਜ਼ਮ ਨਹੀਂ ਹੁੰਦਾ, ਚਰਬੀ ਬਣੀ ਹੁੰਦੀ ਆ ਬੰਦਿਆਂ ਦੇ, ਚਰਬੀ ਚੜੀ ਆ, ਉਹ ਨਹੀਂ ਉਹ ਹਜ਼ਮ ਕਰਦੇ, ਕਿਉਂਕਿ ਉਨੀ ਮੁਸ਼ੱਕਤ ਵਾਲਾ ਕੰਮ ਹੀ ਨਹੀਂ ਹੈਗਾ। ਚਾਚਾ ਸਾਡਾ ਸੀਗਾ 8 ਸਿਰ ਬੌਲੀ ਪੀ ਗਈ ਉਹਨੂੰ, ਭਲਵਾਨ ਸੀ, ਸ਼ੇਰ ਮੁਹੰਮਦ ਸੀ ਉਹਦਾ ਨਾਂ ਵੀ, ਫੈਸਲਾਬਾਦ ਰਹਿੰਦੇ ਸੀ ਰਾਜਾਬਾਦ, ਹੁਣ ਉਹ ਮਰ ਗਿਆ। ਉਹਨੂੰ ਅੱਜ ਤੱਕ ਕਿਸੇ ਇੰਡੀਆ 'ਚ ਨਾ ਪਾਕਿਸਤਾਨ ਕਿਸੇ ਭਲਵਾਨ ਢਾਇਆ ਹੀ ਨਹੀਂ। 8 ਸਿਰ ਬੌਲੀ ਪੀ ਲਈ, 8 ਸਿਰ ਬੌਲੀ ਮੈਨੂੰ ਦੇ ਦਈਏ ਤੇ ਮੈਂ ਮਰ ਜਾਂਦੀ। ਦੇਖ ਲਾ ਵੇਖਾ ਉਹਨੇ ਹਾਂ ਤਰੀਕੇ। ਹਾਂਜੀ ਤੇ ਫਿਰ ਉਹਨਾਂ ਨੇ ਕਹਿਣਾ ਚਲੋ ਮੇਲਾ ਦੇਖਣ ਚਲੀਏ। ਮੇਲਾ ਦੇਖਣ ਗਏ, ਸ਼ੁਗਰ ਮੇਲਾ ਦੇਖੀ ਜਾਣਾ। ਨਾਲੇ ਇੱਦਾਂ ਦੀਆਂ ਜਿਹੜੀਆਂ ਉਹਦੇ ਨਾਲ ਖੁਣਸਾਂ ਨਹੀਂ ਸੀਗੀਆਂ, ਮੁਹੱਬਤ ਸੀ। ਹੁਣ ਜਿਹਨੂੰ ਕਹਿੰਦੇ ਆਪਾਂ ਵਿਆਹ ਗਾਈਆਂ ਆਉਂਦੀਆਂ ਆ ਬਾਬਿਆਂ ਦੀਆਂ, ਬਾਬੇ ਰੰਗਲੀ ਦੀਆਂ, ਨਹੀਂ ਉਧਰ ਇੰਡੀਆ 'ਚੋਂ ਬਾਬੇ ਨਾਨਕ ਦੀਆਂ ਨਹੀਂ, ਹੁਣ ਘਰਿਆਲੇ ਬਰਿਆਲਿਆਂ ਦੀਆਂ ਗਾਈਆਂ ਕਹਿੰਦੇ ਆ। ਹੁਣ ਘਰਿਆਲੇ ਦਾ ਵੀ ਜਿਹੜਾ ਸਰਦਾਰ ਸੀ 20 ਮਰਬੇ ਦਾ ਮਾਲਕ ਸੀ, ਜਿਹੜਾ ਬਰਾਲੇ ਦਾ ਸਰਦਾਰ ਸੀ ਉਹ ਵੀ 20 ਮਰਬੇ ਦਾ ਮਾਲਕ ਸੀ। ਫਿਰ ਉਹਦਾ ਦੇਖ ਕੁਦਰਤ ਰੱਬ ਦੀ, 8 ਪੁੱਤ ਰੱਬ ਨੂੰ ਉਹਨੂੰ ਦਿੱਤੇ, 8 ਹੀ ਉਹਨੂੰ ਦਿੱਤੇ। ਤੇ 8 ਦਿਨ ਮੇਲਾ ਲੱਗਣਾ ਬਾਬੇ ਦਾ। 8 ਦਿਨ ਮੇਲਾ, ਉਹਨਾਂ ਕਹਿਣਾ ਕੌਡੀ ਵਾਲਾ ਕੌਡੀ ਦੇਖੋ, ਘੋਲ ਵਾਲਾ ਘੋਲ ਦੇਖੋ, ਨਕਲਾਂ ਵਾਲਾ ਨਕਲਾਂ ਦੇਖੋ। ਉਹਨਾਂ ਖੁੰਡੇ ਲੈ ਕੇ ਵਿੱਚ ਫਿਰਨਾ ਦੋਹਾਂ ਸਰਦਾਰਾਂ ਨੇ, ਤੇ ਕਹਿਣਾ ਜਿਹਨੂੰ ਚੂੰ ਤੇ ਚੜੱਕ ਕੀਤੀ ਉਹਦਾ ਮੈਂ ਪਤਾ ਕਰ ਲੂੰਗਾ। ਲੈ ਜੀ ਇੱਕ ਦਿਨ ਫਿਰ ਦੋਵੇਂ ਵਿਗੜ ਗਏ, ਉਹ ਤੈਨੂੰ ਦੇਖ ਲਊ।
ਉਹਨੇ ਕਿਹਾ ਦੇਖ ਲਈ ਯਾਰ। ਜੋ ਦੇਖਿਆ ਸਿਰਹਾਣਿਓਂ ਪੱਗ ਲਾਈ, ਕਿਤੇ ਸੁੱਤਾ ਪਿਆ ਸੀ ਬੇਲੀ 'ਚ ਤੇ ਪੈਰੀਂ ਟੰਗ ਗਿਆ। ਸਿਰਹਾਣੇ ਲਾ ਕੇ ਪੈਰਾਂ ਵਾਲੇ ਬੰਨੇ ਪੱਗ ਟਾਈ। ਜਦੋਂ ਉੱਠਿਆ ਉਹਨੇ ਕਿਹਾ ਤੇਰਾ ਭਲਾ, ਉਹ ਤਾਂ ਮੈਨੂੰ ਟੱਕਰ ਗਿਆ, ਉਹ ਤਾਂ ਮੈਨੂੰ ਟੱਕਰ ਗਿਆ। ਲੈ ਜੀ ਮੁੰਡਿਆਂ ਨੂੰ ਜਦੋਂ ਬੈਠੇ ਮਹਿਸੂਸ ਹੋਇਆ, ਮੁੰਡੇ ਆਉਂਦੇ ਗਏ, ਕੋਈ ਧਾਰਾਂ ਕੱਢਣ, ਕੋਈ ਉਹ ਕਹਿੰਦਾ ਬਾਬਾ ਕੀ ਹੋਇਆ, ਬਾਪੂ ਕੀ ਹੋਇਆ? ਕਹਿੰਦਾ ਕੁਛ ਨਹੀਂ। ਜਦੋਂ ਸਾਰੇ ਕਹਿੰਦੇ ਦੱਸਦਾ ਸੀ, ਉਹ ਕਹਿੰਦਾ ਸਾਰੇ ਆ ਜਾਓ ਇਕੱਠੇ ਹੋ ਕੇ। ਆ ਕੇ ਕਹਿੰਦਾ ਚਲੋ ਚੱਲੀਏ। ਉਹ ਸਰਦਾਰ ਦੇ ਘਰ ਚਲ ਗਏ। ਉਹ ਕਹਿੰਦੇ ਬਾਪੂ ਸਾਨੂੰ ਦੱਸਦਾ ਦਿੰਦਾ ਮਰਵਾਉਣਾ ਸਾਨੂੰ ਖਾਲੀ ਹੱਥੀਂ। ਕਹਿੰਦਾ ਕੋਈ ਨਹੀਂ ਗੱਲ। ਜਦੋਂ ਗਿਆ ਅੱਗੇ ਸਰਦਾਰ ਉਹ ਬੈਠੇ, ਹੁਣ ਮੰਜੇ ਡਾਹ 'ਤੇ ਬਹਿ ਗਏ, ਚੌਰੀ ਚੋਵੀ। ਅਤੇ ਉਹਨੇ ਕਿਹਾ ਯਾਰ ਮੈਂ ਤੈਨੂੰ ਸਾਕ ਦੇਣ ਆਇਆ ਧੀ ਦਾ। ਉਹਨੇ ਕਿਹਾ ਯਾਰ ਤੂੰ ਨਹੀਂ, ਉਹਨੇ ਕਹਿਣਾ ਡਰਦਾ ਦੇ ਗਿਆ। ਮੈਂ ਕਿਉਂ ਆ ਗਿਆ, ਮੇਰੇ ਤੋਂ ਮੋੜਿਆ ਨਹੀਂ ਗਿਆ। ਉਹ ਸਾਕ ਦੇ ਲੈ ਜੀ। ਇਹੋ ਜਿਹੀਆਂ ਦੁਸ਼ਮਣੀਆਂ ਹੁੰਦੀਆਂ ਸੀ ਅੱਗੇ। ਇਹ ਘਰਿਆਲੇ ਬਰਿਆਲੇ ਦੀ ਗੱਲ ਮਸ਼ਹੂਰ ਆ। 20 ਮਰਬੇ ਦਾ ਸਰਦਾਰ ਉਹ ਮਾਲਕ ਸੀ, 20 ਦਾ ਹੀ ਉਹ ਸੀਗਾ। 8 ਪੋਤੀ ਰੱਬ ਨੂੰ ਉਹਨੂੰ ਦਿੱਤੇ, 8 ਹੀ ਉਹਨੂੰ ਦਿੱਤੇ। ਲੈ ਜੀ ਇਹੋ ਜਿਹਾ ਦੇਖ, ਉਹ ਜਾਣੀ ਪੱਗ ਲਾ ਕੇ ਮਾਰਿਆ ਨਹੀਂ, ਪੱਗ ਸਿਰਹਾਣਿਓਂ ਲਾ ਕੇ ਪੈਂਦੀ ਢੱਕ ਗਿਆ ਸੁੱਤੇ ਪੈ ਦੀ। ਇਹੋ ਜਿਹੀਆਂ ਦੁਸ਼ਮਣੀਆਂ ਹੁੰਦੀਆਂ ਸੀ ਅੱਗੇ। ਉਹ ਮਕਸਦ ਹੈ ਵੀ ਮੈਂ ਤੇਰੇ ਤੱਕ ਪਹੁੰਚ ਗਿਆ, ਪਹੁੰਚ ਕੇ ਵੀ ਮੈਂ ਤੇਰਾ ਜੋ ਵੀ ਮਰਜ਼ੀ ਕਰ ਸਕਦਾ ਸੀ, ਲੇਕਿਨ ਮੈਂ ਕੀਤਾ ਨਹੀਂ। ਉਹ ਨਿਸ਼ਾਨੀ ਆਪਣੀ ਦੇ ਗਿਆ। ਪੱਗ ਲਾਈ ਸਿਰਹਾਣਿਓਂ ਤੇ ਪੈਂਦੀ ਢੰਗ ਗਿਆ। ਤੇ ਪੱਗਾਂ ਹੋਣੀਆਂ ਸਾਰਿਆਂ ਦੀਆਂ, ਮੁਸਲਮਾਨਾਂ ਦੀਆਂ ਵੀ ਤੇ ਸਰਦਾਰਾਂ ਦੀਆਂ ਵੀ। ਜੱਟ ਬਰਾਦਰੀ ਜਿੰਨੀ ਸੀ ਨਾ, ਸਭ ਦੀ ਪੱਗ ਸਿਰ 'ਤੇ ਹੁੰਦੀ ਸੀ। ਤੇ ਜੰਜਾਂ ਜਾਣੀਆਂ ਪੱਗਾਂ ਨਾਲ। ਤੇ ਜਦੋਂ ਕਿਤੇ ਕੁੜੀ ਨੂੰ ਲਾਣਾ, ਜਾਂ ਸਿੱਖਾਂ ਦੀ ਜਾਂ ਜੱਟਾਂ ਦੀ ਜਾਂ ਗੁੱਜਰਾਂ ਦੀ ਜਾਂ ਜਿਸ ਬਰਾਦਰੀ ਦੀ, ਤੇ ਉਹਨੇ ਇਹ ਨਹੀਂ ਕਹਿਣਾ, ਹੁਣ ਕਹਿਣਾ ਮੈਂ ਐਵੇਂ ਆਈ ਹਾਂ, ਮੈਂ 100 ਪੱਗ ਨਾਲ ਆਈ ਹਾਂ, ਮੈਂ ਬੜੀ ਤੜੀ ਨਾਲ ਕਹਿਣਾ ਰੋਬ ਨਾਲ 100 ਪੱਗ ਨਾਲ ਆਈ ਹਾਂ। ਤੇ ਹੁਣ ਕੀ ਦੱਸੇ ਮੈਂ 100 ਪੈਂਟ ਨਾਲ ਆਈ ਹਾਂ। ਹੁਣ ਹੈ ਹੀ ਜਮਾਲੋ ਹੁੰਦੀ ਜਾਂਦੀ ਆ, ਹੈ ਹੀ ਜਮਾਲੋ ਹੁੰਦੀ ਹੁੰਦੀ ਆ। ਉਹ ਕਹਿੰਦੇ ਰੱਖਣੀ ਨਹੀਂ, ਉਹ ਕਹਿੰਦੇ ਰਹਿਣਾ ਨਹੀਂ। 8 ਦਿਨ ਹੀ ਕੰਮ ਫਾਰਗ। ਅੱਛਾ, ਅੱਗੇ ਕਹਿੰਦੇ ਸੀ ਜੁੱਤੀਆਂ ਘਾਹ ਜਾਂਦੀਆਂ ਰਿਸ਼ਤਾ ਲੱਭਣ ਲਈ। ਉਹ ਨਸਲ ਲੱਭਦੇ ਸੀ, ਬੰਦਾ ਦੇਖਦੇ ਹੁੰਦੇ ਸੀ। ਬੰਦਾ ਵੀ ਦੇਖਦੇ ਸੀ ਇੱਕ। ਹੁਣ ਇਹ ਸਾਇੰਸ ਵਾਲੇ ਦੱਸਦੇ ਆ ਜੇ 40 ਮੁੰਡੇ ਤੇ 60 ਕੁੜੀਆਂ ਆ, ਜਾਣੀ ਔਰਤ ਦੀ ਤਾਦਾਦ ਬਹੁਤੀ ਆ ਤੇ ਮਰਦ ਦੀ ਘੱਟ ਆ। ਉਸ ਵੇਲੇ ਰਿਸ਼ਤਾ ਲੈਣ ਨੂੰ ਬਹੁਤ ਦੂਰ ਤੱਕ ਫਰਮਾਇਸ਼ਾਂ ਹੁੰਦੀਆਂ ਸੀ। ਹਾਂਜੀ। ਅੱਛਾ ਬਜ਼ੁਰਗੋ, ਉਦੋਂ ਰਿਸ਼ਤਾ ਜਦੋਂ ਲੈਣ ਜਾਂਦੇ ਸੀ, ਉਹ ਕਿਹੜੀ ਚੀਜ਼ ਨੂੰ ਬਹੁਤੀ ਅਹਿਮੀਅਤ ਦਿੰਦੇ ਸੀ ਕਿ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ, ਤਾਂ ਇਹਨਾਂ ਨਾਲ ਰਿਸ਼ਤੇਦਾਰੀ ਕਰਨੀ ਚਾਹੀਦੀ ਹੈ? ਜਿਹੜਾ ਮੁੰਡੇ ਵਾਲਿਆਂ ਨੂੰ ਦੇਖਣ ਜਾਣਾ ਨਾ, ਮੁੰਡੇ ਵਾਲੇ ਨੂੰ ਦੇਖਣ ਜਾਣਾ, ਉਹਨਾਂ ਦੇਖਣਾ ਵੀ ਇਹ ਪੱਠੇ ਚੰਗੇ ਪਾਏ ਆ, ਜੋਗ ਚੰਗੀ ਆ, ਸਾਰਾ ਕੰਮ ਚੰਗਾ ਇਹਨਾਂ ਦਾ, ਬਾਈ ਚੰਗੀ ਆ, ਬੰਦੇ ਚੰਗੇ ਆ, ਆਏਗਾ ਇਹਨੂੰ ਬਿਸਮਿਲ੍ਲਾ ਕਹਿੰਦੇ ਆ। ਤੇ ਉਹਨੇ ਕਹਿਣਾ ਠੀਕ ਆ ਜੀ, ਰਿਸ਼ਤਾ ਕੀਤਾ। ਤੇ ਕੁੜੀ ਦਾ ਦੇਖਣਾ ਵੀ ਇਹ ਰੋਟੀ ਪਾਣੀ ਚੰਗਾ ਕੀਤਾ, ਪਾਥੀਆਂ ਵਾਲਾ ਥਾਂ ਤੱਕ ਦੇਖਣਾ, ਪਾਥੀਆਂ ਵਾਲੇ ਥਾਂ ਤੱਕ ਵੀ ਆਹ ਪਾਥੀਆਂ ਵਾਲਾ ਥਾਂ ਕੁੜੀ ਸੁਥਰੀ ਆ। ਗੁਜਰਾਂ 'ਚ ਤਾਂ ਖਾਸ ਕਰ ਉਹ ਗਾਣਾ ਵੀ ਗਾਇਆ ਸਰਤਾਜ, ਸਤਿੰਦਰ ਸਰਤਾਜ ਨੇ, ਕਿ ਗੋਹਾ ਕੂੜਾ ਕਰ ਪਹਿਲੇ ਸਿੱਖ ਲੈਂਦੀ, ਮੈਨੂੰ ਪਤਾ ਹੁੰਦਾ ਮੈਂ ਗੁਜਰਾਂ ਦੇ ਵੱਸ ਪੈਣਾ। ਹਾਂਜੀ। ਤੇ ਸਾਡੇ ਪਿੰਡੋਂ ਜੀ ਇੱਕ ਬੰਦਾ ਮਹੱਲੇਦਾਰ, ਅੱਲਾ ਪਾਕ ਨੂੰ ਸਿਹਤ ਤੰਦਰੁਸਤੀ ਦੇਵੇ, ਹਲੇ ਵੀ ਹੈਗਾ ਆ, ਉਹਦੀ ਮੈਂ ਵੀਡੀਓ ਵੀ ਚੜਾਈ ਹੈ ਬਾਬੇ ਸੁਲਤਾਨ ਦੇ ਨਾਂ 'ਤੇ। ਉਹ ਕਿਤੇ ਆਪਣੀ ਰਿਸ਼ਤੇਦਾਰੀ 'ਚ ਗਿਆ ਜੀ, ਤੇ ਰਿਸ਼ਤੇਦਾਰੀ 'ਚ ਉਹ ਵਾਹਵਾ ਹੀ ਦੇਰ ਬਾਅਦ ਗਿਆ। ਕਿਤੇ ਜ਼ਿਮੀਂਦਾਰ ਬੰਦੇ ਸੀ, ਕਿੱਥੇ ਇਹਨਾਂ ਦਾ ਵੇਲ ਸੀ ਜਾਣ ਦਾ। ਉਹ ਜਦੋਂ ਗਿਆ ਤੇ ਮੁੜ ਕੇ ਘੁੰਮ ਘੁਮਾ ਕੇ ਜਦੋਂ ਆਇਆ ਨਾ, ਤੇ ਆਪਣੇ ਵੱਡੇ ਭਾਈ ਨੂੰ ਕਹਿੰਦਾ ਵੀ ਬਾਈ ਮੈਂ ਰਿਸ਼ਤਾ ਕਰ ਆਇਆ। ਆਖੇ ਕਿੱਧਰ? ਆਖੇ ਮੈਂ ਰਿਸ਼ਤਾ ਕਰ ਆਇਆ। ਅੱਛਾ। ਉਹਨੇ ਕਿਹਾ ਵੀ ਕਿਹਦੇ ਨਾਲ ਕਰਿਆ? ਆਖੇ ਮੈਂ ਕੁੜੀ ਜਿਹੜੀ ਦੇਖੀ ਨਾ, ਕੁੜੀ ਬਹੁਤ ਚੰਗੀ, ਆਪਣੇ ਘਰ ਬੜੀ ਫਿੱਟ ਹੋਊਗੀ। ਉਹ ਕਿੱਦਾਂ? 25 ਪੂਲੇ ਆਗਾਂ ਦੇ ਇਕੱਲੀ ਲਾ ਲੈਂਦੀ ਆ। 25 ਪੂਲੇ ਆਗਾਂ ਦੇ ਉਹ ਇਕੱਲੀ ਲਾ ਲੈਂਦੀ, ਜਾਣੀ ਇਹ ਉਹਦੀ ਜਾਣੀ ਮੈਰਿਟ ਗਿਣਿਆ ਗਿਆ ਸੀ। ਸਾਡੇ ਉਹਨੂੰ ਗਿਣਦੇ ਸੀ, ਖਾਸ ਕਰਕੇ ਸਾਡੇ ਬੰਦੇ ਜੇ ਬਾਹਰ ਵੀ ਆ ਨਾ, ਜਿਹੜੀ ਕੁੜੀਆਂ ਸਾਡੀਆਂ, ਬੁੜੀਆਂ ਸਾਡੀਆਂ, ਮਾਈਆਂ ਤਾਈਆਂ ਚਾਚੀਆਂ, ਤੇ ਉਹ ਆਪਣੇ ਪਸ਼ੂ ਬੰਨ ਲੈਣ ਘਰ। ਹਾਂ, ਬੰਨ ਬਟੇ ਬਟੇ ਬੰਨ ਬੰਦੇ ਆਉਂਦਿਆਂ ਤੱਕ। ਹਾਂਜੀ। ਹੁਣ ਜਨਾਬ ਸਾਡੀਆਂ ਮਾਈਆਂ ਸੀ 3 ਭਰਾ ਸਾਡੇ ਬੁੜੇ ਹੋਣੀ। ਸਾਨੂੰ ਕਸਮ ਦੁਆਰਾ ਬਹੁਤ ਦੇਰ ਬਾਅਦ ਪਤਾ ਸਾਡੀ ਮਾਂ ਆਇਆ। ਸਾਨੂੰ ਚਾਚੀ ਨੇ ਜਿਹੜੀ ਚੱਕੀ 'ਚ ਬੰਨਾ, ਜਿਹੜੀ ਦੂਈ ਚਾਚੀ ਉਹਨ ਚੱਕ, ਸਾਨੂੰ ਨਾਨੀਆਂ ਤੱਕ ਉਹਨਾਂ ਚੱਕ ਕੇ ਕੁੱਛੜ ਲੈ ਜਾਣਾ। ਸਾਡੇ ਨਾਨਕੇ ਜਿਹੜੇ ਬੁੜਿਆਂ ਦੇ ਸੀ ਜਲਪੋਤੀ, ਇੰਡੀਆ ਦੌਰ ਸਾਨੂੰ ਲੱਦਣਾ ਚੱਕਣਾ ਉਹਨਾਂ ਨੂੰ ਕੁੱਛੜ। ਹਲੇ ਦੁੱਧ ਪੀਂਦਾ, ਸਾਨੂੰ ਪਤਾ ਵੀ ਨਹੀਂ ਵੀ ਸਾਡੇ ਮਾਮਿਆਂ ਦੀ ਕੀ ਚੀਜ਼ ਹੁੰਦੀ, ਮਾਮੇ ਨਾਨਕੇ ਕੀ, ਹੁਣ ਸਾਨੂੰ ਚੱਕਣਾ ਦੂਈਆਂ ਚਾਚੀ ਲੈ ਜਾਣ। ਉਦੋਂ ਕਿ ਪਾਕਿਸਤਾਨ 'ਚ ਵੀ ਸਾਨੂੰ ਉਹਨਾਂ ਨੂੰ ਕੁੱਛੜੋਂ ਨਹੀਂ ਲਾਇਆ। ਤੇ ਹੁਣ ਜੇ ਆ ਜਾਂਦਾ ਕਿਸੇ ਦਾ ਦੂਆ ਨਿਆਣਾ ਸਾਡੇ, ਚੱਲ ਵੀ ਚੱਲ ਆਪਣੇ ਘਰ ਨੂੰ, ਇਮਾਨਦਾਰੀ ਗੱਲ ਤੈਨੂੰ ਦੱਸਦਾ। ਹਾਂ, ਦੌਰ ਬਦਲ ਗਿਆ। ਦੌਰ ਬਦਲ। ਉਦੋਂ ਬਜ਼ੁਰਗੋ ਇੱਕੋ ਹੀ ਵੱਡਾ ਸਾਰਾ ਕਮਰਾ ਹੁੰਦਾ, ਉੱਥੇ ਸਾਰਿਆਂ ਨੇ ਸੋਣਾ, ਪਤਾ ਹੀ ਨਹੀਂ ਹੁੰਦਾ ਸੀ ਕਿਹੜੀ ਮੇਰੀ ਮਾਂ ਕਿਹੜੀ ਚਾਚੀ। ਠੀਕ ਆ ਨਾ? ਹੁਣ ਤਾਂ ਆਪਣੇ ਆਪਣੇ ਕਮਰਿਆਂ 'ਚ ਵੜ ਕੇ ਆਪਣੇ ਆਪਣੇ ਨਿਕਲਣਾ ਪਤਾ ਲੱਗ ਹੀ ਜਾਂਦਾ ਵੀ ਸਾਡਾ ਮਾਂ ਸਾਡੀ ਕਿਹੜੀ ਹੈ। ਮੈਂ ਕਹਿੰਦਾ ਸਾਡੇ ਮੇਰੀ ਹੁਣ 5 ਨੂੰਹਾਂ, 5 ਦੇ 2 ਪੁੱਤ ਮੇਰੇ ਰੱਬ ਨੇ ਬੜਾ ਆਸਾਨ ਅੱਲਾ ਦਾ ਜੋੜੀ ਜੋੜੀ ਹਰੇਕ ਨੂੰ ਦਿੱਤੀ ਹੈ।
ਤੇ ਜਦੋਂ ਇੱਕ ਦੂਜੇ ਨਾਲ 5 ਮੀਟਰ 5 ਬਾਥਰੂਮ ਨਾ 5 ਪੰਪ ਵੱਖਰੇ ਵੱਖਰੇ ਬੂਹੇ ਵੱਖਰੇ ਤੇ ਜਦੋਂ ਇੱਕ ਦੂਜੇ ਲਾਉਂਦੇ ਆ ਵੀ ਚੱਲ ਭੱਜ ਨਿਕਲ ਭੱਜ ਚੱਲ ਇੱਥੋਂ। ਇਹ ਤੈਨੂੰ ਆਪਣੀ ਜਿਵੇਂ ਇੱਕ ਨਾ ਐਵੇਂ ਇੱਕ ਰਿਸ਼ਤੇਦਾਰੀਆਂ ਵਿੱਚ ਸਾਡਾ ਜਿਹੜਾ ਨਾ ਇੱਕ ਗਾਉਣ ਦਾ ਜਿਵੇਂ ਜਲੰਧਰ ਦੇ ਜਿਹਦਾ ਰਿਕਾਰਡ ਆ, ਹੁਣ ਕਿਤੇ ਵੀ ਚਨੋਟ 'ਚ ਪਾਕਿਸਤਾਨ ਸਿੱਖ ਹੋ ਜਾ ਬੈਠਾ ਆ, ਉਹਦਾ ਲਿੰਕ ਚਨੋਟ ਨਾ ਉਹਦੀ ਮਾਸੀ ਫੁੱਫੀ ਜੋ ਵੀ ਚਨੋਟ ਦੀ ਆ, ਐਵੇਂ ਜਲੰਧਰ ਦਾ ਪਹਿਲਵਾਨ ਭਾਵੇਂ ਇੰਡੀਆ 'ਚ ਦਿੱਲੀ ਬੈਠਾ ਚਾਹੇ ਕਰਾਚੀ ਪਾਕਿਸਤਾਨ 'ਚ ਬੈਠਾ, ਬੁਨਿਆਦ ਉਹਦੀ ਜੜ ਜਲੰਧਰ ਲਾਹੌਰ ਗੁਜਰਾਂਵਾਲਾ, ਇਹ 3 ਜ਼ਿਲ੍ਹੇ ਇੱਥੋਂ ਭਲਵਾਨੀ ਚੱਲਦੀ। ਇਹ ਪੰਜਾਬ ਹੀ ਇਹਨੂੰ ਨਹੀਂ ਗਿਆ, ਇੱਥੇ ਇੱਕ ਭਲਵਾਨ ਘੁਲਦੇ ਸੀ। ਹਾਂਜੀ ਆਪਾਂ ਨੂੰ ਵੀ ਗਾਣਾ ਗੁਣਾ ਆਉਂਦਾ ਥੋੜਾ ਬਹੁਤਾ? ਨਾ ਗਾਣਾ ਕਾਹਦਾ ਆਉਣਾ ਸਾਨੂੰ, ਮਾੜਾ ਮੋਟਾ ਕੋਈ ਚਲੋ ਥੋੜਾ ਜਿਹਾ। ਹੁਣ ਤਾਂ ਭਾਈ ਚੌਰ ਹੀ ਘਰੋਂ ਘਰੀ ਆ, ਤੇਲੀ ਮੋਚੀ ਲੈਣ ਨਜ਼ਾਰੇ ਤੇ ਮੌਜ ਘੁਮਾਰਾਂ ਨਾਈਆਂ, ਖਰਿਆਂ ਨੂੰ ਕੋ ਸਾਖ ਨਹੀਂ ਦਿੰਦਾ ਤੇ ਕੰਜਰਾਂ ਨੂੰ ਕੁੜਮਾਈ, ਜਿਹਦਾ ਮੁੰਡਾ ਬਾਹਰ ਉਹ ਚੌਰ ਹੀ, ਉਹਦਾ ਮੁੰਡਾ ਵੀ ਚੌਰ ਹੀ। ਹਾਂਜੀ ਹਾਂਜੀ। ਤੇ ਇੱਕ ਗਾਉਂਦੇ ਕਹਿੰਦੇ ਹੁੰਦੇ ਸੀ ਰਾਗੀ, ਅਰਸ਼ਾਂ ਤੇ ਹੋਸੀ ਰੱਬ ਹੋਈ ਜ਼ਮੀਨ ਤੇ ਹੋਸੀ ਬੰਦਾ, ਮਲੈਕਾਂ ਨੇ ਤਰਾਜ ਕੀਆ ਤਦ ਵੜਿਆ ਬੰਦਾ, ਪਿੱਛੋਂ ਫਿਰ ਪਛਤਾਵੇਂਗਾ ਤੇਰੇ ਹੱਥ ਨਾ ਆਇਆ ਬੰਦਾ, ਤਨ ਕੀੜੇ ਚੱਲ ਗਿਆ ਸਾਬਰ ਦੇ ਨਾ ਘਬਰਾਇਆ ਬੰਦਾ, ਸਦਕੇ ਜਾਵਾਂ ਬੀਬੀ ਰਹਿਮਤੋਂ ਜਦੋਂ ਨਾ ਭੁਲਾਇਆ ਬੰਦਾ, ਪਿੱਛੋਂ ਫਿਰ ਪਛਤਾਵੇਂਗਾ ਤੇਰੇ ਹੱਥ ਨਾਲ, ਜਿਹੜਾ ਬੰਦੇ ਤੋਂ ਬੰਦਾ ਮੁੱਖ ਮੋੜ ਗਿਆ ਸ਼ੈਤਾਨ ਕਹਾਊਗਾ ਬੰਦਾ, ਪਿੱਛੋਂ ਤੇਰੇ ਹੱਥ ਨਹੀਂ ਆਉਣਾ ਫੇਰ ਪਛਤਾਵੇਂਗਾ ਬੰਦਾ। ਬਿਲਕੁਲ ਸਹੀ ਗੱਲ। ਹਾਂਜੀ ਤੇ ਇੱਦਾਂ ਕਹਿੰਦੇ ਸੀ ਇਹਦੇ ਵਿੱਚ ਜੇ ਮਰਦ ਜਨਾਨੀ ਦੀ ਨਾ ਬਣੇ ਕੀ ਕਰੂਗਾ ਬੰਦਾ, ਹੱਕ ਮਹਿਰ ਭਾਵੇਂ 40,000 ਬਣ ਲਓ 50,000 ਬਣ ਲਓ, ਜੇ ਸੂਤ ਹੋਣਾ ਛਰਈ ਨਾ ਹੋਣਾ, ਜੇ ਮਰਦ ਜਨਾਨੀ ਦੇ ਨਾ ਬਣੇ ਕੀ ਕਰੂਗਾ ਬੰਦਾ, ਹੱਕ ਮਹਿਰ ਜੇ ਦਿੱਤਾ ਵੇਲੇ ਮਰਨ ਦੇ ਕੀ ਕਰੂਗਾ ਸਦਕਾ ਖੈਰ, ਪਹਿਲੇ ਕਰਨਾ ਚਾਹੀਦਾ। ਉਹ ਉਧਰ ਜਾਨ ਘੰਡੀ ਚੜੀ ਹੋਣੀ ਤੇ ਉਹਦਾ ਕਹਿਣਾ ਬਾਬਿਆ ਬੱਕਰਾ ਹੀ ਦਿਓ ਹੱਥ ਲਵਾ ਕੇ, ਦਿੱਤਾ ਵੇਲੇ ਮਰਨ ਦੇ ਕੀ ਕਰੂਗਾ ਸਦਕਾ ਖੈਰ, ਜੇ ਉਮਰ ਵਿਆਲੀ ਵੇਲਿਆਂ ਕੀ ਕਰਨਾ ਪਿਛਲੇ ਪੈਰ, ਉਦੋਂ ਤਾਂ ਕਹਿਣਾ ਬਾਬੇ ਨੇ ਮਸੀਤੇ ਛੱਡਿਓ ਹਾਜੀ ਕਰਾ ਦਿਓ, ਉਦੋਂ ਬਾਬੇ ਦਾ ਜ਼ੋਰ ਲੱਗਿਆ ਹੋਣਾ, ਬਾਬਾ ਤੁਰ ਕੇ ਵਾਸ਼ਰੂਮ ਤੱਕ ਜਾਣ ਜੋਗਾ ਨਹੀਂ ਹੁੰਦਾ, ਕਹਿੰਦੇ ਭੇਜ ਦਿਓ ਇਹਨੂੰ ਅੱਜ ਨੂੰ ਜਾਈਏ ਤੇ ਉਮਰ ਵਿਆਲੀ ਵੇਲਿਆਂ ਕੀ ਕਰਨਾ ਪਿਛਲੇ ਪੈਰ, ਜੇ ਖਿਲਕਤ ਹੋਵੇ ਹੱਕ ਤੇ ਫੇਰ ਨਹੀਂ ਆਉਂਦਾ ਕਹਿਰ, ਜਾਣਾ ਪਾਰ ਸਮੁੰਦਰੋਂ ਕੀ ਕਰੂਗੀ ਘੋੜੀ ਟਹਿਰ, ਜਾਣਾ ਪਾਰ ਸਮੁੰਦਰੋਂ ਕੀ ਕਰੂਗੀ ਘੋੜੀ ਟਹਿਰ, ਜੇ ਦਰਿਆ ਪਾਣੀ ਨਾ ਦੇਵੇ ਕੀ ਕਰੂਗਾ ਆਖੜਾ ਨਹਿਰ, ਔਰ ਬੋਲਬਰ ਜੇ ਰੇਲ ਦਸੌਰ ਨੂੰ ਨਾ ਆਵੇ ਤੇ ਕੀ ਕਰੂ ਵਿਚਾਰਾ ਸ਼ਹਿਰ। ਹਾਂਜੀ ਜੇ ਖਿਲਕਤ ਤੇ ਹੱਕ ਨਾਲ ਫੇਰ ਨਹੀਂ ਕਹਿਰ ਹੁੰਦੇ, ਖਿਲਕਤ ਤੇ ਹੋਵੇ ਨਾ ਹੱਕ ਤੇ ਫੇਰ ਕਹਿਰ ਨਹੀਂ ਆਉਂਦਾ। ਹੱਕ ਤੇ ਹੋਣਾ ਹੀ ਔਖਾ। ਹਾਂਜੀ ਹਾਂਜੀ। ਅੱਛਾ ਬਜ਼ੁਰਗੋ, ਆਪਾਂ ਜਦੋਂ ਉੱਥੋਂ ਉੱਠ ਕੇ ਆਏ ਸੀਗੇ, ਕੁਝ ਬਜ਼ੁਰਗਾਂ ਨੇ ਦੱਸਿਆ ਹੋਣਾ, ਕੁਝ ਤੁਹਾਨੂੰ ਪਤਾ ਹੋਣਾ, ਕਿੱਦਾਂ ਆਪਾਂ ਉੱਥੋਂ ਜਾੜਾ ਪੱਟਿਆ? ਸ਼ਾਮਾਂ ਦਾ ਟਾਈਮ ਸੀ, ਸਾਡੇ ਘਰ ਉਦੋਂ ਸੇਵੀਆਂ ਪੱਕੀਆਂ ਸੀ। ਅੱਛਾ ਬਿਲਕੁਲ ਮੈਨੂੰ ਇਹ ਥੋ ਆ, ਸੇਵੀਆਂ ਪੱਕੀਆਂ ਖਾਣ ਲੱਗੇ ਤੇ ਫੜ ਲਓ ਗਏ ਉੱਥੋਂ ਉਦਾਂ ਹੀ ਚੱਕੇ ਥਾਲ, ਮੇਰੇ ਬੁੜੇ ਨੇ ਚੱਕਿਆ, ਕਹੇ ਦੇ ਥਾਲ ਹੁੰਦੇ ਬੜੇ ਬੜੇ ਕੜਾਹੀਆਂ ਜਿਹੜੇ, ਉਹ ਭਰਿਆ ਕੋਠੀ 'ਚ ਰੱਖ ਕੇ ਆ ਗਿਆ। ਲੈ ਜੀ ਉਹ ਦਰਿਆਓਂ ਪਾਰ ਮਾਂਡੇ 'ਚ ਇਕੱਠੇ ਹੋ ਗਏ ਸਾਰੇ, ਖੈਰੇ ਬਲੀਪੁਰ ਨੂਰਪੁਰ ਜਿੰਨੇ ਪਿੰਡ ਸਾਰੇ ਉੱਥੇ ਇਕੱਠੇ ਹੋ ਗਏ ਤੇ ਲੈ ਜੀ ਇੱਥੇ ਇਕੱਠੇ ਹੋ ਗਏ। ਉੱਥੋਂ ਰਾਤ ਨੂੰ ਦੂਜੇ ਦਿਨ ਫਿਰ ਬੁੜਾ ਗਿਆ ਤਾਂ ਸੇਵੀਆਂ ਥਾਲ ਉੱਦਾਂ ਹੀ ਪਿਆ, ਉਹ ਫਿਰ ਲੈ ਕੇ ਆਇਆ ਤੇ ਫਿਰ ਜਦੋਂ ਉੱਠ ਕੇ ਗਾਂਹ ਆਏ ਕੰਪਨ 'ਚੋਂ ਫਿਰ ਤਾਂ ਕੰਮ ਫਿਰ ਡੰਗ ਇੱਥੋਂ ਫਿਰ ਸਾਡੀ ਗੱਡੀ 3 ਮਹੀਨੇ ਲੱਗੀ, 3 ਵਜੇ ਸਾਨੂੰ ਗੱਡੀ ਤੋੜ ਝੰਗ ਲੈ ਗਈ, ਝੰਗ 'ਚੋਂ ਮੁੜ ਕੇ ਦੁਬਾਰਾ ਫਿਰ ਵਾਪਸ ਆਏ ਅਸੀਂ। ਹਾਂ ਆਪਣੇ ਕੋਈ ਨੁਕਸਾਨ ਕੋਈ ਇਸ ਤਰ੍ਹਾਂ ਦੀ ਗੱਲਬਾਤ ਤਾਂ ਨਹੀਂ ਹੋਈ? ਨੁਕਸਾਨ ਖੈਰ ਨਹੀਂ ਕਿ ਏਡਾ ਹੋਇਆ, ਤੇ ਬੰਦੇ ਮਰਦੇ ਮਰਾਉਂਦੇ ਰਹੇ ਹੀ ਆ। ਦੇਖੇ ਹੁਣ ਦੇਖੇ ਤੇ ਲਾਸ਼ਾਂ ਬਣੀਆਂ ਪਈਆਂ ਸੀ ਇਹ ਬੰਦਿਆਂ ਦੇ, ਰਾਜ ਕੰਪ ਲਾਹੌਰੋਂ ਪਰਾਂ ਵੀ, ਉੱਥੇ ਫਲੋਰ ਦੇ ਲਾਗੇ ਵੀ, ਲੈਣ ਦੇ ਲਾਗੇ ਮੀਂਹ ਬੜਾ ਪਿਆ ਕਹਿੰਦੇ, ਮੈਂ ਤਾਂ ਛੋਟਾ ਜਿਹਾ ਸੀ ਦੱਸਦੇ ਮੀਂਹ ਬੜਾ ਪਿਆ। ਹੁਣ ਕਈ ਗੱਲਾਂ ਤੁਹਾਨੂੰ ਯਾਦ ਆ, ਕਈ ਨਹੀਂ ਯਾਦ, ਜਿਹੜੀਆਂ ਲਾਸ਼ਾਂ ਵਾਲੀਆਂ ਉਹ ਯਾਦ ਆ। ਬੇਬਾ ਫਿਰ ਸਾਨੂੰ ਇੱਥੇ ਆ ਗਏ, ਇੱਥੇ ਜਣਾ ਵਾਲੇ ਆ ਗਿਆ, ਸਾਨੂੰ ਇਹਨਾਂ ਲੋਕ ਪਨਾਹੀ ਕਰਕੇ ਮਾਰ ਛੱਡਿਆ। ਮੈਂ ਕਿਹਾ ਉਹ ਪਨਾਹੀ ਕਈ ਹੁੰਦੇ ਆ ਵੀ ਪਨਾਹ ਤੋਂ ਜਿਹੜੀ ਚੀਜ਼ ਦੇਈਏ ਸਾਡੀ, ਜੇ ਸਾਡੇ ਕੋਲ ਮੰਜੀ ਚੱਕਤੀ ਉਹ ਵੀ ਲਈ ਸਾਡੀ, ਸਾਨੂੰ ਤਾਂ ਲੁੱਟਿਆ ਆ, ਸਾਨੂੰ ਤਾਂ ਪਨਾਹੀ ਕਾਹਦੇ, ਜੇ ਪਨਾਹ ਤੇ ਦੇਈਏ ਕਿਸੇ ਨੂੰ ਪਨਾਹੀ ਕਹੀਦਾ। ਲੈ ਜੀ ਇਸੇ ਗੱਲ ਨਾਲ ਸਾਨੂੰ ਉਹਨਾਂ ਸਲਾਹ ਮਾਰਿਆ, ਜਦੋਂ ਫਿਰ ਉੱਠੇ ਪੂਰੇ ਹੋਏ ਫਿਰ ਇਹ ਹਟ ਗਏ। ਜਿਹੜੇ ਲੋਕਲ ਲੋਕ ਸੀ ਜਦੋਂ ਆਪਾਂ ਉੱਥੋਂ ਜੜ ਕੇ ਆਏ ਆ, ਇਹਨਾਂ ਨੇ ਕੋਈ ਤਾਵਨ ਅੱਧਾ ਅੱਛਾ ਨਹੀਂ ਕੀਤਾ। ਤਾਮਨ ਸਾਨਾ ਕਬੱਡੀ ਇਹਨਾਂ ਰੱਖਣੀ, ਘੋਲ ਸਾਡਾ ਇਹਨਾਂ ਨਾਲ, ਜਾਣੀ ਪੂਰਾ ਸ਼ਰੀਕਾ ਹੀ, ਮੁਕਾਬਲੇ ਦੀ ਕੁਸ਼ਤੀਆਂ ਕਰਾਉਣੀਆਂ, ਕਹਿਣਾ ਜੀ ਮਹਾਜਰਾਂ ਤੇ ਇਹਨਾਂ ਦਾ ਰਹਿਣ ਵਾਲਿਆਂ ਦਾ। ਸਾਰੇ ਤਾਂ ਨਹੀਂ ਖੈਰ ਕਹਿ ਸਕਦੇ, ਵਿੱਚ ਚੰਗੇ ਬੰਦੇ ਵੀ ਬਹੁਤ ਹੁੰਦੇ, ਆਪਾਂ ਕਦੇ ਵੀ ਕਿਸੇ ਨੂੰ ਸਾਰਿਆਂ ਨੂੰ ਸਾਰੇ ਕੌਮ ਨੂੰ ਲਪੇਟਣਾ ਨਹੀਂ ਚਾਹੀਦਾ, ਕਿਉਂਕਿ ਮਾੜੇ ਬੰਦੇ ਦੀ ਮਾੜੀ ਗੱਲ ਹੁੰਦੀ ਹੈ, ਚੰਗੇ ਦੀ ਚੰਗੀ ਹੁੰਦੀ ਆ। ਨਹੀਂ ਚੰਗੇ ਵਿੱਚ ਉਦੋਂ ਵੀ ਬੰਦੇ ਬੜੇ ਚੰਗੇ ਸੀਗੇ, ਚੰਗੇ ਵੀ ਹਾਂਜੀ, ਕਈਆਂ ਨੇ ਰੋਟੀਆਂ ਵੀ ਖਵਾਈਆਂ, ਕਈਆਂ ਨੇ ਮੰਜੇ ਦਿੱਤੇ। ਲੈ ਜੀ ਫਿਰ ਜਿਹੜਾ ਠਾਠ ਚੱਕ ਚ ਆ ਗਏ ਆਬਗਾ ਤੋਂ ਮਗਲੇ ਕੋਲ, ਉੱਥੇ ਰਹੇ ਫਿਰ 3-4 ਸਾਲ, ਫਿਰ ਸਾਨੂੰ ਜ਼ਮੀਨ ਇੱਥੇ ਪੈ ਗਈ ਫੁੱਲਰ ਬੰਨਾ ਚ। ਹਾਂਜੀ ਫਿਰ ਅਸੀਂ ਇੱਥੇ ਆ ਗਏ। ਕਿੱਥੇ ਆ ਗਏ ਸੀ? ਹਾਂਜੀ
ਤੇ ਫੇਰ ਖੈਸਲਾ ਸੀ। ਇਸ ਪਿੰਡ ਵਿੱਚ ਆਪਣੇ ਹੋਰ ਕਿਹੜੇ ਕਿਹੜੇ ਜ਼ਿਲ੍ਹਿਆਂ ਤੋਂ ਪਿੰਡਾਂ ਚੋਂ ਆ ਕੇ ਬੰਦੇ ਲੋਕ ਬੈਠੇ ਇੱਥੇ ਜਿਹੜੇ ਵੀ ਆ? ਇੱਥੇ ਬਹੁਤੇ ਤਾਂ ਸਾਡੇ ਗੁੱਜਰ ਬਰਾਦਰੀ ਜਲੰਧਰ ਦੇ ਜ਼ਿਲ੍ਹੇ ਦੀ ਸਾਰੀ, ਬਾਕੀ ਰਾਈ ਜਿਹੜੇ ਕੋਈ ਹੁਸ਼ਿਆਰਪੁਰ ਦਾ, ਕੋਈ ਗੁਰਦਾਸਪੁਰ ਦਾ, ਕੋਈ ਕਿਸੇ ਇਦਾਂ ਆ। ਬਹੁਤ ਅੱਛੇ ਬੰਦੇ ਵੀ। ਅੱਛੇ ਬੰਦੇ ਸੇਵ ਠੀਕ ਆ। ਹਾਂ ਜੀ, ਸਾਡੇ 16 ਮਰਬੇ ਗੁੱਜਰਾਂ ਦੇ ਆ, 13 ਰਾਈਆਂ ਦੇ ਆ, 14 ਰਜਪੂਤਾਂ ਦੇ ਆ, 15 ਕੱਕਿਆਂ ਦੇ ਆ, 2 ਕੰਮੀਆਂ ਦੇ ਸੀ ਜਿਹਨੂੰ ਕਹਿੰਦੇ ਘੁਮਿਆਰਾਂ ਦੇ, ਨਾਈਆਂ ਦੇ। ਬਸ ਬਜ਼ੁਰਗੋ ਜਿਹੜੀ ਪਾਰਟੀਸ਼ਨ ਹੋਈ ਆ, ਜਾੜਾ ਪਿਆ, ਵੰਡ ਪਈ, ਵੰਡ ਵੀ ਕਹਿ ਲੈਂਦੇ, ਜਾੜਾ ਵੀ ਕਹਿ ਲੈਂਦੇ, ਕੋਈ ਲੋਟੀ ਕਹਿੰਦੇ ਆ, ਤਕਸੀਮ ਹੋਈ ਹੈ ਨਾ, ਇਹਦੇ ਵਿੱਚ ਤੁਹਾਨੂੰ ਇਹ ਪਤਾ ਸੀ ਵੀ ਆਪਾਂ ਜਦੋਂ ਇਹ ਪਾਕਿਸਤਾਨ ਬਣਿਆ ਤੇ ਆਪਾਂ ਉੱਠ ਕੇ ਜਾਣਾ ਆ? ਨਹੀਂ, ਕਿਸੇ ਪੜ੍ਹਿਆ ਲਿਖਿਆ ਸਾਨੂੰ ਨਹੀਂ ਪਤਾ। ਸਾਡੇ ਤਾਂ ਆ ਕੇ ਇੱਥੇ ਹੁਣ ਤੱਕ ਕਹਿੰਦੇ ਰਹੇ ਅਸੀਂ ਵਾਪਸ ਚੱਲ ਜਾਣਾ। ਇੱਥੇ ਜ਼ਮੀਨਾਂ ਵੀ ਸਾਨੂੰ ਪੈ ਗਈਆਂ, ਸਭ ਕੁਝ ਹੋ ਗਿਆ, ਫੇਰ ਕਹਿਣ ਚੱਲ ਜਾਣਾ, ਆਰਡਰ ਹੋ ਜਾਣੇ ਫੇਰ ਪਿੰਡ ਦੇ, ਫੇਰ ਕਹਿਣਾ ਇੰਡੀਆ ਦੇ ਸਾਨੂੰ ਉਹ ਆਪਣੇ ਪਿੰਡਾਂ ਦੇ ਆਰਡਰ ਹੋ ਜਾਣੇ ਹੋਣ ਵਾਲੇ। ਜਾਣੀ ਇੱਕ ਜਿਹਦਾ ਵਹਿਮ ਨਹੀਂ ਬੰਦੇ ਨੂੰ ਹੁੰਦਾ, ਇੱਥੇ ਹੀ ਗੱਲਾਂ ਕਰਦੇ ਨੇ। ਝਾਕ ਪਿਛਲੀ ਝਾਕ ਬਸ ਜਾਣਾ ਫੇਰ ਜਾਣਾ, ਬਸ ਗਏ ਖੜੇ ਬਸ। ਤੇ ਫਿਰ ਇੱਥੇ ਵਾਲੇ ਬੰਦੇ ਵੀ ਜਿਹੜੇ ਇੱਥੇ ਦੇ ਸਰਦਾਰ ਸੀ ਨਾ, 20-20 ਮਰਬੇ ਦੇ, 40-40 ਮਰਬੇ ਦੇ, ਹੋ ਸਕਦਾ ਉਹਨਾਂ ਨੂੰ ਮਰਲਾ ਬਣਾ ਪਿਆ ਹੋਵੇ। ਹੁਣ ਸਾਡੀ ਜ਼ਮੀਨ ਜਿਹੜੀ ਨਾ, ਸਾਡੀ ਇੰਡੀਆ 'ਚ ਹਲੇ ਵੀ ਇੰਡੀਆ ਵਾਲੇ ਸੁਣ ਲੈਣ, ਮੈਂ ਸ਼ਕੂਰ ਪੱਤੀ ਸੀ ਸਾਡੀ, ਮਨਸੂਰ ਪੱਤੀ, ਸ਼ਕੂਰ ਪੱਤੀ, 25 ਮਰਬੇ ਸਾਡੇ ਸੀ। 25 ਉਹਨਾਂ ਜਿਹੜੇ ਸੱਚੋਂ ਸਾਨੂੰ ਪਏ ਸਾਰੇ 5 ਮਰਬੇ, 5 ਵੀ ਪੂਰੇ ਨਹੀਂ ਪਏ ਕਿਉਂ? ਕੋ ਸਾਡੇ ਘੁਮਾਲੀਏ ਘਰ ਬੈਠਾ ਵਿੱਚੋਂ, ਕੁਛ ਇੱਥੇ ਬੈਠੇ ਆ, ਤੇ ਸਾਨੂੰ ਕਿਸੇ ਨੂੰ 18 ਕਿੱਲੇ, ਕਿਸੇ ਨੂੰ 16 ਕਿੱਲੇ, ਬਸ ਇਦਾਂ ਪਏ ਨਹੀਂ ਪੂਰੀ। ਜੇ ਉੱਚੇ ਵਾਲੇ 25 ਪੈਂਦੇ ਫੇਰ ਗੱਲ ਸੀ। ਅੱਛਾ, ਉਹਦੇ ਵਿੱਚ ਇਸ ਤਰ੍ਹਾਂ ਵੀ ਹੈ ਨਾ, ਕਈ ਵਾਰੀ ਉਹ ਬੰਦਿਆਂ ਨੇ ਬਾਰੀਆਂ ਉਹ ਜ਼ਮੀਨਾਂ ਦੇ ਮਾਮਲੇ ਦੇਣ ਮਾਰਿਆ, ਉਹ ਲਿਖਾਈਆਂ ਪੜ੍ਹਾਈਆਂ ਨਹੀਂ ਸੀ ਕੀਤੀਆਂ ਹੈਗੀਆਂ, ਜ਼ਮੀਨ ਤਾਂ ਆਪਾਂ ਨੂੰ ਉਹੀ ਪੈਣੀ ਸੀ ਜਿਹੜੀ ਕਾਗਜ਼ਾਂ 'ਚ। ਉਹ ਕਾਗਜ਼ਾਂ 'ਤੇ ਯਾਰ ਸੀਗੀ ਸਾਰੀ ਜ਼ਮੀਨ, ਕਾਗਜ਼ਾਂ ਤੋਂ ਕਾਗਜ਼, ਚਲੋ ਸਾਨੂੰ ਇੱਦਾਂ ਦੀ ਪੈ ਜਾਂਦੀ। ਹੁਣ ਇੱਥੇ ਦੇ ਕਈ ਬੰਦੇ ਇੰਟਰਵਿਊ ਵੀ ਆਉਂਦੇ ਆ, ਬਾਗਾਂ ਹੀ ਉੱਠ ਕੇ ਗਿਆ ਸਰਦਾਰ, ਉਹਦਾ ਮੈਂ ਦੇਖਿਆ ਨੈੱਟ 'ਤੇ ਉਹ ਬਾਗਾਂ 'ਚ ਵਿਆਹ ਕੋਲੇ ਸੀ ਕਾਲੂਆਂ ਦੇ, ਕਾਲੂਆਂ ਦੇ, ਕਾਲੂ ਸਰ ਸਿੱਖ ਸੀ ਸਰਦਾਰ ਜੱਟ ਕਾਲਮ, ਆਹ ਸ਼ਾਹਕੋਟ ਦੇ ਕਾਲਮਾਂ, ਅਤੇ ਇਹ ਇੱਥੇ ਦੇ ਬਾਗਾਂ ਦਾ ਸਾਡੇ ਕੋਲ ਦੇ ਰਹਿਣ ਵਾਲਾ। ਇਹਦਾ ਮੈਂ ਨੈੱਟ 'ਤੇ ਦੇਖਿਆ ਅਤੇ ਇਹਦਾ ਵੀ ਲਾਇਆ ਹਿਸਾਬ, ਕਹਿੰਦਾ ਜ਼ਮੀਨ। ਇੱਕ ਹੁਣ ਉੱਥੋਂ ਦੇਖਿਆ ਬੁੜਾ ਮੈਂ ਇੰਡੀਆ ਦਾ, ਇਹ ਬਾਰਡਰ ਤੋਂ ਲਾਗੇ ਪਿੰਡ, ਉੱਥੋਂ ਉੱਠ ਕੇ ਗਿਆ, ਉਹ ਕਹਿੰਦਾ ਸਾਨੂੰ ਪਏ, ਮੈਂ ਬੇਲਦਾਰੀ ਵੀ ਕੀਤੀ, ਕਹਿੰਦਾ ਆਹ ਵੀ ਕੀਤਾ, ਅਤੇ ਸਾਨੂੰ ਕਹਿੰਦਾ ਪਏ ਆ ਸਾਰੇ 15 ਕਿੱਲੇ। ਬਹੁਤ ਟਾਈਮ ਲੱਗਾ ਸੀ ਸੈੱਟ ਹੋਣ ਨੂੰ। ਟਾਈਮ ਕੀ, ਹਾਲੇ ਤੱਕ ਸੈੱਟ ਨਹੀਂ ਦੁਨੀਆ ਹੋਈ। ਤੁਸੀਂ ਤਾਂ ਖੁਸ਼ਕਿਸਮਤ ਇਨਸਾਨ ਹੋ ਜਿਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਜਾਣੀ ਕਿ ਜਾਨੀ ਨੁਕਸਾਨ ਨਹੀਂ ਹੋਇਆ, ਮਾਲੀ ਤਾਂ ਹੋਇਆ, ਲੇਕਿਨ ਉਹ ਵੀ ਖਾਨਦਾਨ ਹੈਗੇ ਜਿਹੜੇ 15-15, 16-16 ਜੀ ਆਪਣੇ ਜਿਹੜੇ ਨਾ, ਮਤਲਬ ਫੈਮਿਲੀ ਦੇ, ਜਦੋਂ ਉੱਥੋਂ ਤੁਰੇ ਤਾਂ ਨਾਲ ਸੀ, ਜਦੋਂ ਪਹੁੰਚੇ ਤਾਂ ਉਹ ਵਿੱਚੋਂ ਅੱਲਾ ਨੂੰ ਪਿਆਰੇ ਹੋ ਗਏ। ਇੱਥੇ ਵੀ ਮਰੇ ਆ, ਉੱਧਰ ਵੀ ਬਹੁਤ ਮਰੇ ਆ, ਬਸ ਐਸਾ ਕੋਈ ਫਦੂਰ ਪਿਆ ਚੱਲ, ਅੱਲਾ ਤੇਰੀ ਯਾਰੀ। ਅੱਛਾ ਬਜ਼ੁਰਗੋ, ਹੁਣ ਦੇਖੋ ਕਿੰਨੀ ਤੇਜ਼ੀ ਦਾ ਦੌਰ ਆ, ਅਖਰਾਜਾਤ ਵੀ ਆਪਾਂ ਬਹੁਤ ਵਧਾ ਲਏ ਲੋਕਾਂ ਨੇ। ਉਦੋਂ ਵਿਆਹ ਹੁੰਦਾ ਸੀ ਤਾਂ ਬਸ ਐਵੇਂ ਪਤਾ ਹੀ ਨਹੀਂ ਸੀ ਲੱਗਦਾ ਕਿੱਧਰੋਂ ਵਿਆਹ ਹੋ ਗਿਆ ਹੈ, ਤੇ ਉਹ ਮਾਹੌਲ ਕਿੰਨਾ ਸਾਦਾ ਮਾਹੌਲ ਹੁੰਦਾ ਸੀਗਾ। ਅਸੀਂ ਮਸਾਲਾ ਅੱਜ ਤੱਕ ਸੁਣਿਆ ਹੀ ਕੋਈ ਨਹੀਂ ਚੌਲਾਂ ਦਾ। ਇੱਕ ਮਸਾਲਾ ਸੁਣਿਆ ਸੀ, ਬੜੀ ਹੱਦ ਤੱਕ ਸੌਂਫ ਦੇ ਦਾਣੇ, ਗੁੜ ਵਾਲੇ ਚੌਲ ਹੋਣੇ, ਸੌਂਫ ਦੇ ਦਾਣੇ ਵਿੱਚ ਹੁੰਦੇ, ਇਹਦੇ ਉੱਤੇ ਕੋਈ ਚੀਜ਼ ਨਹੀਂ ਸੀ। ਹੁਣ ਕਈ 20 ਮਸਾਲੇ ਲਿਖਦੇ ਬਿਰਿਆਨੀਆਂ, ਆਹ ਕਰੋ ਜੀ, ਆਹ ਕਰੋ। ਅਸੀਂ ਅੱਜ ਤੱਕ ਨਾ ਸਾਰੀ ਦਿਹਾੜੀ ਗੁੜ ਖਾਣਾ, ਸਾਰੀ ਦਿਹਾੜੀ ਰਸ ਪੀਣੀ, ਫਿਰ ਗੁੜ ਵਾਲੇ ਚੌਲ, ਲੂਣੇ ਚੌਲ ਨਹੀਂ ਸੀ ਕਿਨੇ ਦੇਖੇ। ਚੌਲ ਤਾਂ ਉਦਾਂ ਹੀ ਤੁਸੀਂ ਸਮਝਦੇ, ਕਿਹਾ ਹੀ ਨਹੀਂ ਕਿਨੇ। ਜੇ ਬਹੁਤ ਮਸਾਲਾ ਦੇਖਿਆ ਨਾ, ਕਿਤੇ ਸੌਂਫ ਤੋਂ ਛੋਟਾ ਅਸੀਂ ਨਹੀਂ ਦੇਖਿਆ। ਸੌਂਫ ਦੇ 2 ਦਾਣੇ ਪਾਏ ਹੋਣੇ ਬਸ ਚੌਲਾਂ 'ਚ, ਇਹਦੇ ਉੱਤੇ ਹੋਰ ਮਸਾਲਾ ਕੋਈ ਨਹੀਂ ਸੀ। ਬਹੁਤ ਸਾਦੇ ਸਮੇਂ। ਅਤੇ ਫਿਰ ਘੇ ਆ ਨਾ, ਕੋਈ ਘੇ ਪਾ ਲਵੇ, ਕੋਈ ਦੁੱਧ ਪਾ ਲਵੇ, ਸਵੇਰ ਨੂੰ ਕਿਨੇ ਖਾਣ, ਤੇ ਕੋਈ ਦਹੀਂ ਪਾ ਲਵੇ। ਕਮ ਤੋਂ ਕਮ ਵੀ 7-8 ਸਿਰ ਦਹੀਂ ਹੋਣਾ, ਕੋਈ 4-5 ਰੋਟੀਆਂ ਹੋਣੀਆਂ ਮੱਕੀ ਦੀਆਂ, ਕਮ ਤੋਂ ਕਮ ਵੀ 5 ਸਿਰ ਸ਼ੱਕਰ ਦਾ ਮਾਨ ਨਾਲ ਸਾਡੀ ਬੁੜੀ ਮਾਈ ਵਿੱਚ ਪਰਾਤ, ਉਹ ਲਾ ਕੇ ਸਾਰਿਆਂ ਨੂੰ ਦੇਣੀ। ਲੈ ਹੁਣ ਇਹਨਾਂ ਕਹਿਣਾ ਸ਼ੱਕਰ ਖਾ ਲਓ, ਅਤੇ ਕਹਿਣਾ ਯਾਰ ਸ਼ੁਕਰ ਹੋ ਜਾਂਦੀ, ਸਾਰੀ ਦਿਹਾੜੀ ਮਿੱਠੇ ਨੇ ਵਾਹ, ਫਿਰ ਵੀ ਠੀਕ ਆ। ਹਾਂਜੀ, ਫਿਰ ਅਸਲ ਵਿੱਚ ਨਾ ਉਹ ਟਾਈਮ ਦੇ ਵਿੱਚ ਨਾ ਮਸ਼ੱਕਤ ਬਹੁਤ ਸੀ, ਉਹੀ ਗੱਲ ਪਹਿਲੇ ਵਾਲੀ ਵੀ ਕੰਮਕਾਰ ਬਹੁਤ ਸੀ, ਸਾਰਾ ਤਾਂ ਹੱਥੀਂ ਕੰਮ ਸੀ, ਜੋਤਾ ਵੀ ਲਾ ਜਾਣਾ, ਖਾਲਾ ਬੰਨਣਾ, ਛਾਂਗਣਾ, ਹੋਰ ਕੰਮ ਕਰਨੇ, ਪੱਠੇ ਵੱਢਣੇ, ਮਸ਼ੀਨ ਨਾਲ ਕੁਤਰਨੇ ਵੀ। ਮਸ਼ੀਨਾਂ ਤਾਂ ਬਾਅਦ ਚ ਆਈਆਂ, ਪਹਿਲੇ ਤਾਂ ਟੋਕੇ ਨਾਲ ਕੁਤਰਦੇ ਹੁੰਦੇ ਸੀਗੇ, ਹੱਥ ਨਾਲ, ਠੀਕ ਹੈ ਨਾ। ਉਹ ਫਿਰ ਉਹ ਸ਼ੂਰ ਉੱਥੇ ਕੀ ਕਰਦੀ, ਉਹ ਤਾਂ ਸਾਰਾ ਜਿਸਮ ਬਟਾਲਿਓਂ ਲਿਆਂਦਾ ਟੋਕਾ ਜੀ, ਬਟਾਲਿਓਂ
ਬਟਾਲੇ ਦੇ ਵਿੱਚ ਹਾਲੇ ਵੀ ਜ਼ਰਾਇਤੀ ਮਸ਼ੀਨਰੀ ਬਹੁਤ ਮਸ਼ਹੂਰ ਆ। 9 ਰੁਪਈਆਂ ਦਾ ਲਿਆਂਦਾ ਸੀ, 9 ਰੁਪਈਆਂ ਦਾ ਟੋਕਾ ਲਿਆਂਦਾ, ਬਹੁਤ ਅੱਛਾ ਟੋਕਾ, ਜਿਹੜਾ ਹੁਣ ਇੱਥੇ ਲੱਖ ਦਾ ਬਣਾਵੇ ਪਾਉ। 9 ਰੁਪਈਆਂ ਦਾ ਉਦੋਂ ਸਾਡੇ ਲੰਬੜਦਾਰ ਕਰਕੇ ਨਾ ਵੀ ਇਹ ਟੋਕਾ ਲਾਜ ਵੀ ਲੰਬੜਦਾਰਾਂ ਨੂੰ ਚਾਹੀਦਾ, ਜਾਣੀ ਬਹੁਤ ਮਜ਼ਬੂਤ ਲਿਆਂਦਾ ਟੋਕਾ 9 ਰੁਪਈਆਂ ਦਾ। ਤੇ ਉਹਨਾਂ ਕਹਿਣਾ ਜੀ ਇਹ ਤਾਂ ਆਰਾਮ ਹੀ ਬੜਾ ਹੋ ਗਿਆ, ਬਣਾ ਬੜਾ ਆਰਾਮ, ਪੱਠੇ ਹੱਥ ਨਾਲ ਕੁੱਤਨੇ ਯਾਰ, ਇੰਜ ਕਹਿਣਾ ਟੋਕੇ ਨਾਲ ਇੱਦਾਂ ਕੁੱਤਦੇ ਆ। ਸਾਈਕਲ ਕਿਸੇ ਕਿਸੇ ਕੋ ਹੁੰਦਾ ਸੀ? ਸਾਈਕਲ ਦੇਖਿਆ ਨਹੀਂ ਸੀ, ਤੁਰ ਕੇ ਦਾ ਕੰਮ ਸੀ। ਪੈਦਲ। ਹੁਣ ਅੱਜ ਜਿੱਥੇ ਅਸੀਂ ਬੈਠੇ ਨਾ, ਇੱਥੋਂ 3 ਵਾਰੀ ਮੈਂ ਮਲਤਾਨ ਤੁਰ ਕੇ ਗਿਆ। ਵਾਹ ਜੀ ਵਾਹ, ਕੀ ਬਾਤ ਹੈ। ਸਾਹ ਦਿਹਾੜੀ ਇੱਥੋਂ ਜੜ੍ਹਾਂ ਵਾਲੇ, ਕਿਉਂ ਸਾਨੂੰ 2 ਭਰਾਵਾਂ ਨੇ ਇੱਥੇ ਅਲਾਟਮੈਂਟ ਜ਼ਮੀਨ ਹੋ ਗਈ ਨਾ, ਇੱਕ ਨੂੰ ਹੋ ਗਈ ਜੜ੍ਹਾਂ ਵਾਲੇ, ਉੱਥੇ ਬਾਈ ਤੇ ਇੱਥੇ ਵੀ ਕਈ ਵਾਰੀ ਡੰਗਰ ਸਾਹ ਦਿਹਾੜੀ ਜੜ੍ਹਾਂ ਵਾਲੇ, ਸਵੇਰ ਤੋਂ ਨਾ ਸ਼ਾਮਾਂ ਨੂੰ ਘਰ, ਉਧਰੋਂ ਤੋਂ ਨਾ ਤੇ ਇੱਧਰੋਂ ਸ਼ਾਮਾਂ ਨੂੰ ਘਰ। ਤੇ ਹੁਣ ਤਾਂ ਜਿਹੜਾ ਇੱਥੇ ਕੋਈ ਆਉਂਦੇ ਇੱਥੇ ਆ ਜੋ ਜੋਗ ਦੋਹਰੀ ਰੱਖਣੀ ਤਾਂ ਔਖੀ ਹੋ ਜਾਂਦੀ ਸੀ, ਇਹ ਜੋਗ ਨਾ ਉੱਥੇ ਜਾ ਕੇ ਬਾਈ ਲੋਕ ਇੱਕੋ ਹੀ ਸੀ ਤੇ ਕੰਮ ਕਰਦੇ ਰਹਿਣਾ, ਇੱਥੇ ਸਵੇਰ ਨੂੰ ਉਧਰ, ਦੂਜੇ ਨੂੰ 2-4 ਦਿਨ ਕਰਨਾ ਸ਼ਾਮ ਨੂੰ ਇੱਧਰ, ਤੁਰ ਕੇ ਦਾ ਕੰਮ। ਤੇ ਉਦੋਂ ਬਿਮਾਰੀਆਂ ਫਿਰ ਕਿੱਥੇ ਆਣੀਆਂ ਸੀ? ਹੁਣ ਡਾਕਟਰ ਕਹਿੰਦੇ ਵਾਕ ਕਰਿਆ ਕਰੋ। ਮੈਨੂੰ ਇੱਕ ਬੰਦਾ ਕਹਿੰਦਾ ਯਾਰ ਇੰਨਾ ਦੁੱਧ ਪੀ ਲੈਂਦਾ, ਕੋਈ ਕਹਿੰਦਾ ਇੰਨਾ ਪੀ ਲੈਂਦਾ, ਮੇਰਾ ਗੁਆਂਢੀ ਕਹਿੰਦਾ ਵੀ ਆ ਸ਼ੇਰਾ ਵੀ 4 ਕਿਲੋ ਪੀ ਲੈਂਦਾ ਆ। ਹੁਣ ਕਿਤੇ ਹੁਣ ਇਹ ਨਹੀਂ ਪੀ ਸਕਦਾ, ਪੀ ਕੇ ਦਿਖਾ ਲੈ ਮੈਨੂੰ, ਹੁਣ ਕਹ ਸਵੇਰ ਨੂੰ ਪੀ ਲੂਗਾ ਯਾਰ। ਹੁਣ ਮੈਂ ਮੱਕੀ ਦਾ ਬੀਜ ਲਿਆਉਣਾ ਸੀਗਾ, ਤੁਰ ਪਿਆ, ਮੈਂ ਲੱਸੀ ਦੇ 2 ਗਲਾਸ ਪੀ ਲਏ ਤੇ ਮੱਕੀ ਦਾ ਬੀਜ ਲੈਣ ਚੱਲਾਂ। ਹੁਣ ਮੈਂ ਚੋਈ ਤੇ ਬਲੀ ਉਹਦਾ ਨਾਂ ਸੀ, ਕਹਿੰਦਾ ਆ ਇੱਧਰ ਯਾਰ ਸਰਬਰਾ ਮਾਰ ਛੇਰੇ ਨੂੰ ਬਾਜ, ਕਹਿੰਦਾ ਆ ਜਾਵੇ ਇੱਧਰ। ਹੁਣ 2 ਗਲਾਸ ਲੱਸੀ ਮੈਂ ਪੀਤੀ, 4 ਕਿਲੋ ਦੁੱਧ ਵੀ, ਮੈਂ ਫੇਰ ਮੁੜਿਆ ਲੈ ਜੀ ਬਾਲਟੀ ਰੱਖ ਲਈ ਗੋਡਿਆਂ, ਜਦੋਂ ਮੁੱਕ ਗਈ ਮੈਂ ਚੱਲ ਗਿਆ। ਉਹੀ ਔਖਾ ਹੋਇਆ 2-4 ਕਿੱਲੇ, ਇੱਕ ਵਾਰੀ ਪਿਸ਼ਾਬ ਰਾਜ ਕੀਤਾ, 2-3 ਵਾਰ ਪਿਸ਼ਾਬ ਕੀਤਾ, ਕੰਮ ਮੁੱਕ ਗਿਆ। ਤੇ ਹੁਣ ਤੱਕ ਕੋਈ ਕਿਸੇ ਦੇ ਏਰੀਏ ਤੋਂ ਜਾ ਕੇ ਫਿਰ ਮੱਕੀ ਬੀਜ ਕੇ ਆ ਕੇ ਤੇ ਰੋਟੀ ਮੈਂ ਸ਼ਾਮ ਨੂੰ ਖਾਧੀ, 4 ਕਿੱਲੇ ਖਾਲਾ ਕੱਢਿਆ। ਵਾਹ ਹਾਂਜੀ, ਕੀ ਬਾਤ, ਉੱਥੇ ਹਜ਼ਮ ਹੋ ਜਾਂਦੀ ਸੀ ਯਾਰ। ਹਜਮ ਹੋਈ ਦੀ। ਹੁਣ ਕੰਮ ਨਹੀਂ ਕਰਦਾ ਫਿਰ ਨਹੀਂ ਪਾਈਦੀ। ਤੇ ਜਿਹੜੇ ਕੰਮ ਦੇ ਨਾਲ ਹੀ ਬੰਦੇ ਸਿਹਤਾਂ ਸੀਗੀਆਂ। ਕੰਮ ਨਹੀਂ ਸੁੱਤਾ। ਹਾਂਜੀ, ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਜੀ ਬਜ਼ੁਰਗਾਂ ਨਾਲ, ਬੀਤਿਆ ਹੋਇਆ ਸਮਾਂ ਤੁਹਾਡੇ ਨਾਲ ਡਿਸਕਸ ਕੀਤਾ ਜੀ। ਔਰ ਅਸੀਂ ਇਹ ਗੱਲਾਂ ਬਾਤਾਂ ਸਾਰੀਆਂ ਇਸੇ ਕਰਕੇ ਕਰੀ ਦੀਆਂ ਕਿ ਜਿਹੜੀ ਸਾਡੀ ਆਉਣ ਵਾਲੀ ਨਸਲ ਆ ਜਾਂ ਇਹ ਮੌਜੂਦਾ ਨਸਲ ਆ, ਇਹਨਾਂ ਨੂੰ ਹਲੇ ਚੀਜ਼ਾਂ ਦਾ ਵੀ ਨਹੀਂ ਪਤਾ ਵੀ ਹਲ ਬਜਾਲੀ ਕੀ ਹੁੰਦੀ ਆ, ਸੁਹਾਗਾ ਕੀ ਹੁੰਦਾ, ਖਾਲਾ ਪਾਉਣਾ ਛਕਣਾ ਕਿੱਦਾਂ ਹੁੰਦਾ, ਕਿਉਂਕਿ ਉਹਦੀ ਜਗ੍ਹਾ ਜਦੀਦ ਮਸ਼ੀਨਰੀ ਨੇ ਲੈ ਲਈ ਆ। ਤੇ ਇਸ ਕਰਕੇ ਇਹ ਚੀਜ਼ਾਂ ਸਾਰੀਆਂ ਗੱਲਾਂ ਬਾਤਾਂ ਡਿਸਕਸ ਕਰੀ ਦੀਆਂ। ਔਰ ਜਿਹੜਾ ਪੁਰਾਣਾ ਸਮਾਂ ਬੀਤਿਆ ਆ 47 ਤੋਂ ਪਹਿਲੇ, ਜਦੋਂ ਇਕੱਠੇ ਰਹਿੰਦੇ ਹੁੰਦੇ ਸੀ ਇੰਡੀਆ ਦੇ ਵਿੱਚ, ਚੜ੍ਹਦੇ ਲਹਿੰਦੇ ਪੰਜਾਬ ਦੇ ਲੋਕ ਇਕੱਠੇ, ਸਾਰੀ ਕਮਿਊਨਿਟੀ ਇਕੱਠੀ ਹੁੰਦੀ ਸੀ, ਉਹ ਸਾਰੀਆਂ ਗੱਲਾਂ ਬਾਤਾਂ ਸ਼ੇਅਰ ਕਰਨ ਦਾ ਮਤਲਬ ਇਹੀ ਆ ਕਿ ਉਸ ਵਕਤ ਦੇ ਪਿਆਰ ਨੂੰ ਕਿਸੇ ਫੇਰ ਮਤਲਬ ਹੋ ਸਕਦਾ ਸਾਡੀਆਂ ਜ਼ਿੰਦਗੀਆਂ 'ਚ ਦੁਬਾਰਾ ਫੇਰ ਉਹ ਆ ਜਾਵੇ, ਸਾਡੇ ਲੋਕ ਫੇਰ ਉਸੇ ਤਰ੍ਹਾਂ ਪਿਆਰ ਮੁਹੱਬਤ ਨਾਲ ਰਹਿਣਾ ਸਿੱਖ ਲੈਣ, ਤੇ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਨਾ ਪਰੇਸ਼ਾਨੀਆਂ ਉਹ ਦੂਰ ਹੋ ਜਾਣੀਆਂ ਇਨਸ਼ਾਅੱਲਾ ਜੀ। ਫੇਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਬਜ਼ੁਰਗ ਨਾਲ ਫਿਰ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।